ਆਊਟ ਵੀ ਨਹੀਂ ਹੋ ਰਿਹਾ ਸੀਗਾ। ਸੋ ਇਹਨੂੰ ਲੈ ਕੇ ਜੋ ਇਲੋਨ ਮਸਕ ਆ ਉਸਨੇ ਟਵਿੱਟਰ ਦੇ ਉੱਤੇ ਉਹਨਾਂ ਦਾ ਮਜ਼ਾਕ ਵੀ ਉਡਾਇਆ ਤੇ ਇੱਕ ਫੋਟੋ ਪਾ ਕੇ ਉਹਨੂੰ ਕਿਹਾ ਵੀ ਫੇਸਬੁੱਕ, ਇੰਸਟਾਗ੍ਰਾਮ, ਜੋ ਹੋਰ ਸੋਸ਼ਲ ਮੀਡੀਆ ਆ ਉਹ ਤੁਹਾਡੇ ਖੁੱਲੇ ਆ ਜਾਂ ਨਹੀਂ, ਪਰ ਮੇਰਾ ਤਾਂ ਕਹਿੰਦੇ ਕੰਮ ਕਰ ਰਿਹਾ ਹੈ। ਜੀ ਬਿਲਕੁਲ। ਸੋ ਲੋਕ ਇੰਨੇ ਕੁ ਆਦੀ ਆ ਇਹਨਾਂ ਸਾਰੀਆਂ ਚੀਜ਼ਾਂ ਦੇ, ਇਹ ਆਪਾਂ ਜਾਣਦੇ ਹਾਂ। ਸੋ ਆਪਣੇ ਸਾਹਮਣੇ ਇਸ ਟਾਈਮ ਹੈਗਾ ਆ। ਅੱਜ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਸੁਪਰ ਟਿਊਜ਼ਡੇ ਵੀ ਆ, ਇਲੈਕਸ਼ਨ ਦਾ ਵੀ ਜਿਹੜਾ ਉਹ ਦਿਨ ਆ। ਮੈਟਾ ਦੀਆਂ ਹੀ ਕੰਪਨੀਆਂ ਦੇ ਅੱਜ ਇੰਸਟਾਗ੍ਰਾਮ ਤੇ ਫੇਸਬੁੱਕ ਆ ਉਹ ਬੰਦ ਹੋ ਗਿਆ ਆ। ਸੋ ਯੂਜ਼ਰਸ ਨੇ ਜਿਹੜਾ ਇਹ ਰਿਪੋਰਟ ਕੀਤਾ 76% ਜਿਹੜੇ ਫੇਸਬੁੱਕ ਵਾਲੇ ਜਿੰਨੀਆਂ ਰਿਪੋਰਟਸ ਆਈਆਂ ਉਹਨਾਂ ਵਿੱਚੋਂ 76% ਲੋਕ ਉਹ ਸੀਗੇ ਜਿਨ੍ਹਾਂ ਨੂੰ ਫੇਸਬੁੱਕ ਦੀ ਜਿਹੜੀ ਦਿੱਕਤ ਆ ਉਸ ਦੇ ਵਿੱਚ ਲੌਗਇਨ ਕਰਨ ਦੇ ਵਿੱਚ ਮੁਸ਼ਕਲ ਜਿਹੜੀ ਉਹ ਆਈ ਹੈਗੀ ਆ। ਸੋ ਹੁਣ ਜੇ ਦੇਖਿਆ ਜਾਵੇ ਤਾਂ ਅਜੇ ਵੀ ਮੇਜਰ ਡਿਸਰਪਸ਼ਨਸ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਹੈ। ਪਲੇਟਫਾਰਮ ਦਾ ਸਟੇਟਸ ਇਹਨਾਂ ਦੀ ਆਪਣੀ ਮੈਟਾ ਦੀ ਦੇ ਉੱਤੇ ਜੇ ਦੇਖਿਆ ਜਾਵੇ ਤਾਂ ਰਿਕਵਰਿੰਗ ਫਰੋਮ ਡਿਸਰਪਸ਼ਨਸ ਦੇ ਤੌਰ ਦੇ ਉੱਤੇ ਰੱਖਿਆ ਗਿਆ ਹੈਗਾ ਆ। ਸੋ ਪਲੇਟਫਾਰਮ ਦੀ ਸਟੇਟਸ ਤਕਰੀਬਨ ਪੈਸੀਫਿਕ ਟਾਈਮ ਦੇ ਮੁਤਾਬਕ ਸਵੇਰੇ 7:15 ਵਜੇ ਇਹ ਸ਼ੁਰੂ ਹੋਈ ਆ ਤੇ ਹੁਣ 9:07 ਦੇ ਉੱਤੇ ਇਹਨਾਂ ਨੇ ਲੇਟੈਸਟ ਅਪਡੇਟ ਜਿਹੜੀ ਉਹ ਪਾਈ ਆ ਵੀ ਪਲੇਟਫਾਰਮ ਦੁਬਾਰਾ ਜਿਹੜਾ ਆ ਆਪਣੇ ਪੈਰਾਂ ਤੇ ਹੋਣਾ ਸ਼ੁਰੂ ਹੋ ਰਿਹਾ ਆ। ਸੋ ਪਰ ਇਹ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਹਰਜੋਤ ਸਿੰਘ ਜੀ ਵੀ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਇਹਦਾ ਅਸਰ ਆ, ਬਹੁਤ ਵੱਡੀ ਜਿਹੜੀ ਇਹ ਚੀਜ਼ ਹੈਗੀ ਆ। ਤੇ ਜੇ ਨਾ ਚੱਲਦਾ ਹੋਵੇ ਸੋਸ਼ਲ ਮੀਡੀਆ ਤਾਂ ਲੋਕਾਂ ਨੂੰ ਕੁਛ ਨਾ ਕੁਛ ਮਿਸਿੰਗ ਮਹਿਸੂਸ ਹੁੰਦਾ ਰਹਿੰਦਾ ਹੈ। ਜੀ ਬਿਲਕੁਲ। ਤੇ ਇਸ ਤੋਂ ਪਹਿਲਾਂ 2019 ਚ ਇੱਕ ਵਾਰੀ ਫੇਸਬੁੱਕ ਮਾਰਚ 2019 ਚ 24 ਘੰਟੇ ਬੰਦ ਰਿਹਾ ਸੀ ਤੇ ਇਹਦੇ ਨਾਲ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਐਪਸ ਆ ਉਹ ਬੰਦ ਰਹੀਆਂ ਸੀ। ਅਗਲੀ ਖਬਰ ਵੱਲ ਚੱਲੀਏ। ਅੱਜ ਸੁਪਰ ਟਿਊਜ਼ਡੇ ਆ। ਸੁਪਰ ਟਿਊਜ਼ਡੇ ਦੇ ਵਿੱਚ ਪ੍ਰਾਇਮਰੀ ਇਲੈਕਸ਼ਨ ਹੋਣੀਆਂ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਨਿੱਕੀ ਹੈਲੀ ਇੱਕ ਵਾਰੀ ਫੇਰ ਲਗਭਗ 13 ਸਟੇਟਾਂ ਦੇ ਵਿੱਚ 15 ਸਟੇਟਾਂ ਚ ਸੌਰੀ ਤੇ ਅਮਰੀਕਨ ਸਮੋਆ ਇੱਥੇ ਉਹ ਇੱਕ ਦੂਜੇ ਦੇ ਨਾਲ ਫਾਈਟ ਕਰ ਰਹੇ ਆ। 800 ਦੇ ਕਰੀਬ ਡੈਲੀਗੇਟਸ ਲਾਈਨ ਦੇ ਉੱਤੇ ਹੈਗੇ ਆ। 15 ਸਟੇਟਾਂ ਦੇ ਵਿੱਚ ਜੋ ਸੁਪਰ ਟਿਊਜ਼ਡੇ ਅੱਜ ਵੋਟਾਂ ਪੈਣ ਜਾ ਰਹੀਆਂ। ਅਲਬਾਮਾ, ਅਲਾਸਕਾ, ਅਰਕਨਸਾ, ਕੈਲੀਫੋਰਨੀਆ, ਕੋਲੋਰਾਡੋ, ਮੇਨ, ਮੈਸਾਚੂਸੇਟਸ, ਮਿਨੇਸੋਟਾ, ਨਾਰਥ ਕੈਰੋਲੀਨਾ, ਓਕਲਾਹੋਮਾ, ਟੈਨਸੀ, ਟੈਕਸਸ, ਯੂਟਾ, ਵਰਮੌਂਟ ਤੇ ਵਰਜੀਨੀਆ। ਇੱਕ ਜਿਹੜੀ ਯੂਨੀਅਨ ਟੈਰੀਟਰੀ ਹੈਗੀ ਆ ਅਮਰੀਕਨ ਸਮੋਆ ਹੈਗਾ ਆ। ਤੇ ਡੈਮੋਕ੍ਰੇਟਿਕ ਜੋ ਕੰਟੈਸਟ ਆ ਉਹ ਆਇਓਵਾ ਦੇ ਵਿੱਚ ਹੈਗਾ ਆ। ਸਾਰੀਆਂ ਸਟੇਟਾਂ ਐਕਸੈਪਟ ਅਲਾਸਕਾ ਤੇ ਆਇਓਵਾ ਉਹਨਾਂ ਦੇ ਜਿਹੜੇ ਆ ਰਿਜ਼ਲਟ ਮੇਲ ਇਨ ਵੋਟ ਰਾਹੀਂ ਹੋਣੇ ਆ। ਅਮਰੀਕਨ ਸਮੋਆ ਦੇ ਵਿੱਚ ਡੈਮੋਕ੍ਰੇਟਿਕ ਪ੍ਰਾਇਮਰੀ ਹੋਣੀ ਹੈਗੀ ਆ। ਸੁਪਰ ਟਿਊਜ਼ਡੇ ਦੇ ਟੋਟਲ ਜਿਹੜੇ ਡੈਲੀਗੇਟ ਆ ਉਹ 854 ਹੈਗੇ ਜੀਓਪੀ ਦੇ ਲਈ, ਰਿਪਬਲਿਕਨ ਪਾਰਟੀ ਦੇ ਲਈ, ਤੇ 1420 ਹੈਗੇ ਡੈਮੋਕ੍ਰੇਟਸ ਦੇ ਲਈ। ਬਹੁਤੀਆਂ ਜਿਹੜੀਆਂ ਪੋਲਸ ਆ ਉਹ ਕਿਤੇ 7 ਵਜੇ ਕਿਤੇ 8 ਵਜੇ ਕਲੋਜ਼ ਹੋਣੀਆਂ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਵੋਟ ਜ਼ਰੂਰ ਪਾਓ, ਚਾਹੇ ਜਿਹਨੂੰ ਮਰਜ਼ੀ ਪਾਓ। ਇਹ ਕਾਊਂਟ ਹੁੰਦੀ ਹੈਗੀ ਆ। ਇਹ ਬਹੁਤ ਮੁਸ਼ਕਲ ਦੇ ਨਾਲ ਲੋਕਾਂ ਨੂੰ ਹੱਕ ਮਿਲਿਆ ਹੈਗਾ ਵੋਟ ਪਾਉਣ ਦਾ ਤੇ ਉਹ ਉਸ ਨੂੰ ਆਪਣਾ ਜਿਹੜਾ ਆ ਇਹ ਹੱਕ ਜਿਹੜਾ ਪਾਉਣ ਦਾ ਮਿਲਿਆ ਹੈ ਤੇ ਉਹ ਉਸ ਨੂੰ ਤੁਹਾਨੂੰ ਯੂਜ਼ ਕਰਨਾ ਚਾਹੀਦਾ ਹੈਗਾ। ਬਾਅਦ ਦੇ ਵਿੱਚ ਫਿਰ ਬਲੇਮ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ। ਨਿੱਕੀ ਹੈਲੀ ਨੇ ਕਨਫਰਮ ਕੀਤਾ ਆ ਵੀ ਜੇ ਪ੍ਰੈਜ਼ੀਡੈਂਟ ਟਰੰਪ ਵਿਨ ਕਰਦੇ ਆ ਪਰ ਫਿਰ ਵੀ ਉਹ ਕੁਇਟ ਨਹੀਂ ਕਰੂਗੀ। ਤੇ ਬਹੁਤ ਸਾਰੇ ਲੋਕ ਇਹ ਸੋਚ ਰਹੇ ਵੀ ਹੋ ਸਕਦਾ ਸ਼ਾਇਦ ਉਹ ਐਜ਼ ਏ ਇੰਡੀਪੈਂਡੈਂਟ ਰਨ ਕਰ ਜਾਏ ਜੇ ਉਹ ਰਿਪਬਲਿਕਨ ਪਾਰਟੀ ਦੀ ਕੈਂਡੀਡੇਟ ਨਹੀਂ ਹੁੰਦੀ। ਪਰ ਉਹਦੇ ਸਬੰਧ ਦੇ ਵਿੱਚ ਉਹਨੇ ਕਿਹਾ ਵੀ ਮੈਂ ਕੰਜ਼ਰਵੇਟਿਵ ਰਿਪਬਲਿਕਨ ਆ, ਸਾਰੀ ਮੇਰੀ ਲਾਈਫ ਇਹ ਰਹੀ ਆ ਤੇ ਪਰ ਮੈਂ ਜਿੱਦਾਂ ਐਜ਼ ਏ ਇੰਡੀਪੈਂਡੈਂਟ ਨਹੀਂ ਰਨ ਕਰੂੰਗੀ। ਇਹ ਬਿਲਕੁਲ। ਸੋ 16 ਸੂਬਿਆਂ 'ਚ 17ਵੀਂ ਜਿਹੜੀ ਥਾਂ ਆ ਉਹ ਇੱਕ ਅਮਰੀਕਨ ਟੈਰੀਟਰੀ ਦੇ ਵਿੱਚ ਹੋਣਾ ਆ। 1/3 ਕੁੱਲ ਡੈਲੀਗੇਟਸ ਦਾ ਅੱਜ ਫੈਸਲਾ ਹੋਣ ਜਾ ਰਿਹਾ ਆ। ਆਲਰੇਡੀ ਆਪਾਂ ਦੇਖਿਆ ਵੀ ਕਈ ਸੂਬਿਆਂ ਦੇ ਵਿੱਚ ਪ੍ਰਾਇਮਰੀਜ਼ ਤੇ ਕਾਕਸਿਸ ਜਿਹੜੀਆਂ ਆ ਉਹ ਹੋ ਚੁੱਕੀਆਂ ਆ। ਹਰ ਵਾਰੀ ਜਦੋਂ ਵੀ ਪ੍ਰਾਇਮਰੀਜ਼ ਹੁੰਦੀ ਆ ਤੇ ਵਿੱਚ ਇੱਕ ਸੁਪਰ ਟਿਊਜ਼ਡੇ ਜ਼ਰੂਰ ਆਉਂਦਾ ਆ ਤੇ ਇਸ ਵਾਰ ਇਹ 5 ਮਾਰਚ ਦਾ ਦਿਨ ਹੈਗਾ ਆ। ਜਿੱਦਾਂ ਤੁਸੀਂ ਸਾਰੀਆਂ ਸਟੇਟਸ ਦਾ ਨਾਮ ਦੱਸਿਆ ਹੀ ਹੈਗਾ ਆ। ਕੱਲ੍ਹ ਹੀ US ਦੇ ਸੁਪਰੀਮ ਕੋਰਟ ਨੇ ਇਹ ਪ੍ਰਾਇਮਰੀ ਹੋਣ ਤੋਂ ਪਹਿਲਾਂ ਫੈਸਲਾ ਜਿਹੜਾ ਉਹ ਦਿੱਤਾ ਆ ਵੀ ਸਾਬਕਾ ਰਾਸ਼ਟਰਪਤੀ ਟਰੰਪ
ਜਿਨ੍ਹਾਂ ਦੇ ਉੱਤੇ ਇਹ ਦੋਸ਼ ਆ ਵੀ ਉਹਨਾਂ ਨੇ ਇਨਸਰੈਕਸ਼ਨ ਨੂੰ ਉਕਸਾਇਆ ਜਾਂ ਉਸ ਦੇ ਵਿੱਚ ਮੇਨ ਲੀਡ ਲਈ, ਵੀ ਉਹ ਜਿਹੜੀ ਆ ਪ੍ਰਾਇਮਰੀ ਬੈਲਟ ਦੇ ਉੱਤੇ ਜ਼ਰੂਰ ਰਹਿਣਗੇ। ਉਹ ਕੋਲੋਰਾਡੋ ਦੇ ਮਾਮਲੇ ਦੇ ਵਿੱਚ ਜਿਹੜਾ ਉਹਨਾਂ ਨੇ ਫੈਸਲਾ ਜਿਹੜਾ ਉਹ ਸੁਣਾਇਆ ਸੀਗਾ। ਸੋ ਹੁਣ ਇਹਦੇ ਵਿੱਚ ਦੇਖੋ ਕੀ ਜਿਹੜਾ ਉਹ ਹੁੰਦਾ ਆ। ਡੈਮੋਕ੍ਰੇਟਸ ਦੇ ਵਿੱਚ ਵੀ ਦੇਖਿਆ ਜਾਵੇ ਤਾਂ ਸਰਟਨ ਹੀ ਆ ਇੱਕ ਹਿਸਾਬ ਦੇ ਨਾਲ ਵੀ ਮੌਜੂਦਾ ਰਾਸ਼ਟਰਪਤੀ ਬਾਈਡਨ ਆ, ਉਹ ਉਹਨਾਂ ਦੇ ਵਿੱਚ ਲੀਡ ਕਰ ਰਹੇ ਆ, ਪਰ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਪ੍ਰੋਗਰੈਸਿਵ ਲਾਣਾ ਆ ਉਹ ਅਨਕਮਿਟਡ ਵੋਟ ਕਰ ਰਿਹਾ ਆ। ਰੀਜ਼ਨ ਉਸ ਦੇ ਵਿੱਚ ਇਹ ਵੀ ਪ੍ਰਸ਼ਾਸਨ ਉੱਤੇ ਦਬਾਅ ਪਾਉਣ ਦੀ ਉਹਨਾਂ ਦੀ ਕੋਸ਼ਿਸ਼ ਆ, ਵੀ ਕਿਤੇ ਨਾ ਕਿਤੇ ਸੀਜ਼ ਫਾਇਰ ਦੀ ਉਹ ਮੰਗ ਕਰ ਰਹੇ ਆ। ਉਧਰ ਜਿਹੜੇ ਟਰੰਪ ਹੋਣਾ ਦਾ ਵੀ ਜਿੱਤਣਾ ਤਕਰੀਬਨ ਤੈਅ ਹੀ ਮੰਨਿਆ ਜਿਹੜਾ ਉਹ ਜਾ ਰਿਹਾ ਆ, ਪਰ ਸ਼ਾਮ ਤੱਕ 7-8 ਵਜੇ ਤੱਕ ਆਪਾਂ ਨੂੰ ਜਿਹੜਾ ਉਹ ਪਤਾ ਲੱਗ ਜਾਏਗਾ ਵੀ ਕੀ ਕੁਛ ਜਿਹੜਾ ਉਹ ਬਣਦਾ ਹੈਗਾ ਆ। ਫਰੈਂਕ ਲਰਨਸ ਜਿਹੜੇ ਇੱਕ ਰਿਪਬਲਿਕਨ ਅਲਾਈਨਡ ਪੋਲਸਟਰ ਆ, ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਆ ਵੀ ਸੁਪਰ ਟਿਊਜ਼ਡੇ ਇਸ ਸਾਲ ਨੈਵਰ ਮੈਟਰਡ ਲੈਸ, ਵੀ ਕਦੀ ਵੀ ਇਹ ਘੱਟ ਮੈਟਰ ਨਹੀਂ ਸੀ ਜਿਹੜਾ ਉਹ ਕਰਦਾ ਹੁੰਦਾ ਦੈਨ ਦਿਸ ਈਅਰ। ਸੋ ਇਹ ਚੀਜ਼ ਨੂੰ ਜਿਹੜਾ ਉਹ ਦੇਖਿਆ ਗਿਆ। ਬਾਈਡਨ ਉਹ 81 ਸਾਲ, ਟਰੰਪ ਹੁਣੀ ਜਿਹੜੇ ਉਹਨਾਂ ਦੇ 77 ਸਾਲ। ਆਫਿਸ ਦੇ ਲਈ ਇਹ ਫਿੱਟ ਆ ਕਿ ਨਹੀਂ, ਇਸ ਦਾ ਰੌਲਾ ਜਿਹੜਾ ਆ ਉਹ ਜ਼ਿਆਦਾ ਪੈ ਰਿਹਾ ਆ ਰਾਦਰ ਦੈਨ ਵੀ ਇਹਨਾਂ ਦੀਆਂ ਪਾਲਿਸੀਜ਼ ਦੇ ਵਿੱਚ ਕੀ ਹੋਊਗਾ। ਇੱਕ ਪਾਸੇ 2 ਵਾਰੀ ਇੰਪੀਚਡ ਹਾਊਸ ਦੇ ਦੁਆਰਾ 91 ਕ੍ਰਿਮੀਨਲ ਚਾਰਜਿਸ ਫੇਸ ਕਰ ਰਹੇ ਜਿਹੜੇ ਉਹ ਟਰੰਪ ਹੁਣੀ ਆ, ਦੂਜੇ ਪਾਸੇ ਇੰਪੀਚਮੈਂਟ ਦਾ ਸਾਹਮਣਾ ਕਰ ਰਹੇ ਬਾਈਡਨ ਹੁਣੀ ਆ। ਸੋ ਕਾਫੀ ਕੁਛ ਲੋਕਾਂ ਦੇ ਸਾਹਮਣੇ ਚੱਲ ਰਿਹਾ ਆ। ਇਮੀਗ੍ਰੇਸ਼ਨ ਅਹਿਮ ਮੁੱਦੇ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਆ। ਜੇ ਦੇਖਿਆ ਜਾਵੇ ਤਾਂ ਤੁਹਾਡੇ ਬੈਲਟਸ ਦੇ ਵਿੱਚ ਜੇ ਤਾਂ ਤੁਸੀਂ ਕੈਲੀਫੋਰਨੀਆ ਦੇ ਵਿੱਚ ਹੈਗੇ ਆ ਤਾਂ ਤੁਹਾਨੂੰ ਸੈਨੇਟ ਦੀਆਂ 2 ਵੋਟ ਪਾਉਣ ਨੂੰ ਆਈਆਂ ਹੋਣੀਆਂ, ਇੱਕ ਪਾਰਸ਼ਲ ਟਰਮ ਦੀ ਆਈ ਹੋਣੀ ਆ ਤੇ ਇੱਕ ਜਿਹੜੀ ਨਵੰਬਰ ਦੇ ਵਿੱਚ ਫੁੱਲ ਟਰਮ ਜਿਹੜੀ ਉਹ ਕਰਨ ਦੇ ਲਈ ਉਹਨਾਂ ਨੇ ਲਈ ਉਹ ਆਈ ਹੋਣੀ ਆ। ਸੋ ਇਸੇ ਤਰੀਕੇ ਦੇ ਨਾਲ ਕਈ ਜਿਹੜੇ ਮੈਜਰਸ ਆ ਉਸ ਉੱਤੇ ਆਏ ਹੋਣੇ ਆ। ਸੁਪਰਵਾਈਜ਼ਰ ਦੀ ਚੋਣਾਂ ਦੇ ਲਈ ਆਈਆਂ ਆ, ਸਿਟੀ ਦੇ ਜਿਹੜੇ ਮੇਅਰਸ ਆ ਉਸ ਦੀਆਂ ਚੋਣਸ ਦੇ ਲਈ ਹੋਣਾ ਆ। ਕਿਤੇ ਟੈਕਸ ਵਧਾਉਣ ਵਾਲੀ ਗੱਲ ਆ, ਪ੍ਰੋਪ 1 ਦੀ ਜਿੱਦਾਂ ਆਪਾਂ ਕੱਲ ਗੱਲ ਕੀਤੀ ਸੀਗੀ ਵੀ ਪ੍ਰੋਪ 1 ਵੀ ਇਸ ਟਾਈਮ ਖੇਡ ਦੇ ਵਿੱਚ ਹੈਗੀ ਆ, ਜਿਹਦੇ ਵਿੱਚ ਹੋਮਲੈਸਨੈਸ ਨੂੰ ਕਹਿੰਦੇ ਆ ਵੀ ਅਸੀਂ 6.3 ਬਿਲੀਅਨ ਡਾਲਰ ਦੇ ਬੌਂਡਸ ਇਸ਼ੂ ਕਰਕੇ ਤੇ ਉਹ ਸਾਰੇ ਇਸ਼ੂ ਨੂੰ ਆਪਾਂ ਠੀਕ ਜਿਹੜਾ ਉਹ ਕਰ ਸਕਦੇ ਹਾਂ। ਇਹ ਆਪਾਂ ਜੇ ਗੱਲ ਕਰੀਏ ਕੈਲੀਫੋਰਨੀਆ ਦੇ ਇਸ਼ੂਜ਼ ਦੇ ਵਿੱਚ ਇਸ ਟਾਈਮ ਜਿਹੜਾ ਉਹ ਸਾਹਮਣੇ ਦੇਖਿਆ ਜਾ ਰਿਹਾ ਆ। ਉਧਰ ਟੈਕਸਸ ਦੇ ਵਿੱਚ ਜਿਹੜੇ ਟੈਡ ਕਰੂਜ਼ ਆ ਰਿਪਬਲਿਕਨ, ਉਹਨਾਂ ਨੂੰ ਇੱਕ ਕੜੇ ਮੁਕਾਬਲੇ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਆ। ਕਹਿੰਦੇ ਵੀ ਉੱਥੇ ਵੀ ਇੱਕ ਹਾਈ ਪ੍ਰੋਫਾਈਲ ਜਿਹੜਾ ਚੈਲੰਜ ਆ ਟੈਡ ਕਰੂਜ਼ ਨੂੰ ਜਿਹੜਾ ਉਹ ਦੇ ਰਹੇ ਹੈਗੇ ਆ। ਕੋਲਿਨ ਐਲਰਡ ਜਿਹੜਾ ਉਹ ਕਰਕੇ ਆ, ਇੱਕ ਕਾਂਗਰਸਮੈਨ ਆ ਤੇ ਸਾਬਕਾ NFL ਪਲੇਅਰ ਆ, ਤੇ ਪੋਲਸ ਦੇ ਵਿੱਚ ਉਹ ਲੀਡ ਕਰਦੇ ਹੋਏ ਜਿਹੜੇ ਉਹ ਦੇਖੇ ਜਾ ਰਹੇ ਆ। ਸੋ ਟੈਡ ਕਰੂਜ਼ ਦੇ ਲਈ ਵੀ ਇਹ ਜਿਹੜੀ ਅੱਜ ਦੀ ਚੋਣ ਆ ਕਾਫੀ ਕਹਿ ਸਕਦੇ ਆ ਵੀ ਇਹ ਵਾਲੀਆਂ ਜਿਹੜੀਆਂ ਚੋਣਾਂ ਦੇ ਵਿੱਚ ਫੈਸਲਾ ਜਿਹੜਾ ਹੋਊਗਾ ਵੀ ਉਹਨਾਂ ਦਾ ਸਿਆਸੀ ਭਵਿੱਖ ਕਿਸ ਪਾਸੇ ਵੱਲ ਨੂੰ ਵੱਧਦਾ ਹੈ। ਜੀ, ਕੋਲੋਰਾਡੋ ਦੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਜਿਹੜੀ ਉੱਥੇ ਦੀ ਸਟੇਟ ਦੇ ਸੈਕਟਰੀ ਆਫ ਸਟੇਟ ਆ ਉਹਨਾਂ ਨੂੰ ਰੀਕਾਲ ਕਰਨ ਦੀ ਗੱਲ ਕੀਤੀ ਹੈਗੀ ਆ। ਜਦੋਂ ਤੋਂ ਸੁਪਰੀਮ ਕੋਰਟ ਨੇ ਡਿਸੀਜਨ ਦੇ ਦਿੱਤਾ ਪਈ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਬੈਲਟ ਦੇ ਉੱਤੇ ਰਹਿਣਗੇ 9 ਦੇ ਮੁਕਾਬਲੇ 0 ਦੇ ਨਾਲ, ਜੋ ਕੋਲੋਰਾਡੋ ਦੀ ਜੋ US ਦੀ ਸੁਪਰੀਮ ਕੋਰਟ ਆ ਉਹਨੇ ਡਿਸੀਜਨ ਦਿੱਤਾ ਹੈਗਾ। ਰਿਪਰੈਜ਼ੈਂਟੇਟਿਵ ਲੌਰਿਨ ਬੋਇਵਰਡ ਜੋ ਰਿਪਬਲਿਕਨ ਆ ਕੋਲੋਰਾਡੋ ਤੋਂ, ਉਹਨਾਂ ਨੇ ਇਹ ਕਿਹਾ ਵੀ ਸੈਕਟਰੀ ਆਫ ਸਟੇਟ ਜੈਨਾ ਗ੍ਰਿਸਵੋਲਡ ਉਸ ਨੇ ਕੋਸ਼ਿਸ਼ ਕੀਤੀ ਸੀ ਮਿਲੀਅਨਸ ਆਫ ਜੋ ਕੋਲੋਰਾਡੀਅਨਸ ਆ ਉਹ ਵੋਟ ਨਾ ਪਾ ਸਕਣ ਤੇ ਇਸ ਨੂੰ ਅਸੀਂ ਰੀਕਾਲ ਕਰਨ ਜਾ ਰਹੇ ਹੈਗੇ ਆ। ਸੋ ਕਾਫੀ ਕੁਝ ਜਿਹੜਾ ਰੌਲਾ ਰੱਪਾ ਆ ਹਰ ਪਾਸੇ ਚੱਲ ਰਿਹਾ ਹੈਗਾ ਆ। ਪ੍ਰੈਜ਼ੀਡੈਂਟ ਟਰੰਪ ਹੋਣੀ ਨਾਰਥ ਡਕੋਟਾ ਦੀ ਕਾਕਸ ਦੇ ਵਿੱਚ ਆਪਣੀ ਪੋਜੀਸ਼ਨ ਉਹਨਾਂ ਦੀ ਕਾਫੀ ਸਟਰੋਂਗ ਉਹਨਾਂ ਨੇ ਬਣਾਈ ਹੋਈ ਹੈਗੀ ਆ। ਤੇ ਇਹ ਜਿਹੜਾ ਅੱਜ ਪ੍ਰਾਇਮਰੀ ਆ ਇਹ ਤੋਂ ਬਾਅਦ ਡਿਸਾਈਡ ਹੋ ਜਾਊਗਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਮੁਕਾਬਲੇ 'ਚ ਨਿੱਕੀ ਹੈਲੀ ਰਹਿੰਦੀ ਆ ਜਾਂ ਉਹ ਸਟੈਪ ਡਾਊਨ ਕਰ ਜਾਂਦੀ ਹੈਗੀ ਆ ਇਸ ਰੇਸ ਦੇ ਵਿੱਚੋਂ। ਤੇ ਹੈਲੀ ਨੇ ਇਹ ਕਿਹਾ ਆ ਵੀ 2 ਸਟੇਟਾਂ ਦੇ ਉੱਤੇ ਉਹਦਾ ਜਿਹੜਾ ਕਾਫੀ ਜ਼ੋਰ ਲੱਗਾ ਹੋਇਆ ਹੈਗਾ ਆ।
ਵਰਮੌਂਟ ਤੇ ਵਰਜੀਨੀਆ ਦੇ ਵਿੱਚ। ਉੱਥੇ ਥੋੜੇ ਜਿਹੜੇ ਰਿਪਬਲਿਕਨ ਆ ਉਹ ਮਿਡਲ ਦੇ ਵਿੱਚ ਹੈਗੇ ਆ, ਰਾਈਟ ਫਾਰ ਰਾਈਟ ਜਾਂ ਰਾਈਟ ਜਿੱਦਾਂ ਡੈਮੋਕ੍ਰੇਟਸ ਦੇ ਵਿੱਚ ਪ੍ਰੋਗਰੈਸਿਵ ਆ ਉੱਦਾਂ ਆ। ਸੋ ਦੇਖਦੇ ਆ ਅੱਜ ਸ਼ਾਮ ਤੱਕ ਜੋ ਇਸ ਰਿਜ਼ਲਟਸ ਆ ਉਹਨਾਂ ਬਾਰੇ ਕੀ ਹੁੰਦਾ ਹੈ। ਪਰ ਬਹੁਤ ਸਾਰੇ ਲੋਕ ਕੈਲੀਫੋਰਨੀਆ ਦੇ ਉੱਤੇ ਵੀ ਜਿਹੜੀ ਅੱਖ ਰੱਖੀ ਬੈਠੇ ਆ। ਕੈਲੀਫੋਰਨੀਆ ਦੇ ਵਿੱਚ ਪ੍ਰੋਪੋਜੀਸ਼ਨ 1 ਬੜੀ ਇੰਪੋਰਟੈਂਟ ਪ੍ਰੋਪੋਜੀਸ਼ਨ ਹੈਗੀ ਆ। ਇਸੇ ਤਰ੍ਹਾਂ ਕੈਲੀਫੋਰਨੀਆ ਦੇ ਗਵਰਨਰ ਦੀ ਜਿਹੜੀ ਜੌਬ ਆ ਉਹ ਤਾਂ ਨਹੀਂ ਹਜੇ ਜਾਣ ਲੱਗੀ, ਪਰ ਉਹ ਪਹਿਲੀ ਵਾਰੀ ਉਹਨਾਂ ਦੀ ਜਿਹੜੀ ਰੇਟਿੰਗ ਆ ਉਹ 50% ਤੋਂ ਥੱਲੇ 47% ਤੇ ਚਲੇ ਗਈ ਹੈਗੀ ਆ। ਸੋ ਡਿਸਕੰਟੈਂਟ ਡੈਮੋਕ੍ਰੇਟਸ ਦੇ ਵਿੱਚ ਵੀ ਜੋ ਕੈਲੀਫੋਰਨੀਆ ਦੇ ਗਵਰਨਰ ਆ ਗੈਬਨ ਨਿਊਸਮ ਉਹਨਾਂ ਦੇ ਅਗੇਂਸਟ ਹੈਗਾ। ਜੀ ਜੀ ਬਿਲਕੁਲ। ਲਾਰੈਂਸ ਬੌਬਰਟ ਦੀ ਹਰਜੋਤ ਸਿੰਘ ਜੀ ਗੱਲ ਕਰ ਰਹੇ ਸੀ, ਉਹਨਾਂ ਦਾ ਲੇਟੈਸਟ ਇਹ ਆ ਵੀ ਜਿਹੜੀ ਸੀਟ ਤੋਂ ਪਹਿਲਾਂ ਜਿੱਤੀ ਸੀ ਇਹ ਬੀਬੀ, ਉਹ ਆਪਣੀ ਸੀਟ ਛੱਡ ਕੇ ਭੱਜ ਗਈ ਸੀ ਤੇ ਹੁਣ ਹੋਰ ਥਾਂ ਤੋਂ ਜਿਹੜੀ ਜਾ ਰਹੀ ਸੀ ਜਿੱਥੇ ਉਸ ਦੇ ਲਈ ਜਿੱਤਣਾ ਕਾਫੀ ਔਖਾ ਹੋਇਆ। ਪ੍ਰਾਇਮਰੀਜ਼ ਵਿੱਚ ਵੀ ਉਹ ਪਿੱਛੇ ਕਿਤੇ ਨਾ ਕਿਤੇ ਰਹਿ ਰਹੀ ਸੀ। ਰੀਸੈਂਟਲੀ ਉਸ ਦਾ ਮੁੰਡੇ ਨੂੰ ਗ੍ਰਿਫਤਾਰ ਕੀਤਾ ਗਿਆ, 22 ਉਸ ਦੇ ਉੱਤੇ ਫੈਲਨੀ ਤੇ ਮਿਸਡਿਮੀਨਰ ਚਾਰजेस ਜਿਹੜੇ ਉਹ ਲੱਗੇ ਆ। ਟੇਲਰ ਜੇ ਬੌਬਰਟ 18 ਸਾਲ ਦਾ ਉਹ ਹੈਗਾ ਆ। ਚੋਰੀ ਦੇ, ਕ੍ਰਿਮੀਨਲ ਟ੍ਰੈਸਪਾਸਿੰਗ, ਡੈਲੀਕੁਐਂਸੀ ਆਫ ਮਾਈਨਰ, ਇਹਦੇ ਜਿਹੜੇ ਚਾਰजेस ਲੱਗੇ ਆ। ਅਦਾਲਤੀ ਦਸਤਾਵੇਜ਼ ਤਾਂ ਇੱਥੋਂ ਤੱਕ ਜਿਹੜਾ ਦੱਸ ਰਿਹਾ ਵੀ ਲਾਰੈਂਸ ਬੌਬਰਟ ਦਾ ਜਿਹੜਾ ਮੁੰਡਾ ਆ ਉਸਨੇ ਜਿਹੜੇ ਨਾਲ ਦੇ ਆਪਣਾ ਜਿਹੜਾ ਸਸਪੈਕਟ ਆ, ਫੈਲੋ ਸਸਪੈਕਟ ਆ, ਉਸ ਦੇ ਨਾਲ ਮਿਲ ਕੇ ਇੱਕ ਸੈਕਸ ਟੇਪ ਵੀ ਜਿਹੜੀ ਉਹ ਬਣਾਈ ਸੀਗੀ। ਸੋ ਇਹ ਆਪ ਵੀ ਬਹੁਤ ਵਿਵਾਦਾਂ ਦੇ ਵਿੱਚ ਰੀਸੈਂਟਲੀ ਜਿਹੜੀ ਉਹ ਰਹੀ ਆ। ਰਿਪਬਲਿਕਨਸ ਇਸ ਨੂੰ ਫਾਇਰ ਬ੍ਰਾਂਡ ਦੇ ਤੌਰ ਦੇ ਉੱਤੇ ਦੇਖਦੇ ਆ। ਟਰੰਪ ਹੁਣਾਂ ਨੇ ਐਂਡੋਰਸ ਜਿਹੜਾ ਉਸ ਨੂੰ ਜ਼ਰੂਰ ਕੀਤਾ ਹੈ ਲਾਰੈਂਸ ਬੌਬਰਟ ਨੂੰ, ਪਰ ਹਾਲ ਦੀ ਘੜੀ ਉੱਥੇ ਆਪਣੀ ਜਿਹੜੀ ਸੀਟ ਤੋਂ ਪਹਿਲਾਂ ਜਿੱਤੀ ਸੀ ਉਹ ਛੱਡ ਗਈ ਆ। ਡਿਵੋਰਸ ਵੀ ਹੋ ਗਿਆ। ਕਾਫੀ ਇਸ ਦਾ ਵਿਚਾਰੀ ਦਾ ਜਿਹੜਾ ਪਰਸਨਲ ਰਾਮ ਰੌਲਾ ਜਿਹੜਾ ਆ ਉਹ ਕਾਫੀ ਜਿਹੜਾ ਉਹ ਪਿਆ ਆ। ਸੋ ਦੇਖੋ ਇਸ ਵਾਰ ਇਲੈਕਸ਼ਨ ਦੇ ਵਿੱਚ ਇਸ ਦਾ ਕੀ ਬਣਦਾ ਹੈਗਾ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਹੇਤੀ ਦੇ ਵੱਲ ਨੂੰ ਜੇ ਰੁਖ ਕਰਦੇ ਜਾਈਏ ਤਾਂ ਆਪਾਂ ਜਿੱਦਾਂ ਕੱਲ ਦੱਸਿਆ ਸੀ ਹੇਤੀ ਦੇ ਵਿੱਚ ਆਰਮਡ ਜਿਹੜੇ ਗੈਂਗਸ ਆ ਉਹਨਾਂ ਨੇ 4000 ਬੰਦਾ ਜੇਲ੍ਹਾਂ ਚੋਂ ਵੱਖ-ਵੱਖ ਚੋਂ ਛਡਾ ਲਿਆ ਸੀ। ਹੁਣ ਜਿਹੜੀ ਅੱਜ ਲੇਟੈਸਟ ਖਬਰ ਇਹ ਆਈ ਆ ਵੀ ਹੇਤੀ ਦੇ ਉਹੀ ਗੈਂਗਸ ਜਿਹੜਾ ਪੋਰਟੂ ਪ੍ਰਿੰਸ 에ਅਰਪੋਰਟ ਆ ਜਿਹੜੀ ਰਾਜਧਾਨੀ ਆ ਹੇਤੀ ਦੀ, ਉਸ ਦੇ ਜਿਹੜੇ 에ਅਰਪੋਰਟ ਆ ਉਸ ਨੂੰ ਆਪਣੇ ਕਬਜ਼ੇ ਅਧੀਨ ਲੈਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈਗੀ ਆ। ਸੋ ਜਿਹੜੇ ਵਿਟਨੈਸ ਸੀਗੇ ਉੱਥੇ ਕਹਿੰਦੇ ਵੀ ਉਹਨਾਂ ਨੂੰ ਜਿਹੜੀਆਂ ਗੋਲੀਬਾਰੀ ਆ ਉਹ ਆਮ ਹੀ ਜਿਹੜੀ ਆ ਉਹ ਉੱਥੇ ਸੁਣ ਰਹੀ ਸੀਗੀ। ਸੋ ਇਹ ਜਿਹੜੇ ਗੈਂਗਸ ਆ ਉਹਨਾਂ ਦਾ ਇਹ ਇੱਕ ਕੋਸ਼ਿਸ਼ ਆ ਵੀ ਜਿਹੜਾ ਹੇਤੀ ਦਾ ਪ੍ਰਾਈਮ ਮਿਨਿਸਟਰ ਏਰੀਅਲ ਹੈਨਰੀ ਆ ਉਹ ਜੋ ਕਹਿੰਦੇ ਵੀ ਮੁਲਕ ਤੋਂ ਬਾਹਰ ਗਿਆ ਹੋਇਆ ਸੀ ਉਸ ਨੂੰ ਵਾਪਸ ਆਉਣ ਤੋਂ ਜਿਹੜੇ ਰੋਕਣ ਦੀ ਇਹਨਾਂ ਦੀ ਕੋਸ਼ਿਸ਼ ਚੱਲ ਰਹੀ ਸੀਗੀ। ਵਾਇਲੈਂਸ ਦੇ ਨਾਲ ਵਾਇਲੈਂਸ ਹੋਈ ਆ, ਉਸ ਦੀ ਐਬਸੈਂਸ ਦੇ ਵਿੱਚ ਪ੍ਰਾਈਮ ਮਿਨਿਸਟਰ ਦੀ ਮੌਜੂਦਗੀ ਨਹੀਂ ਸੀਗੀ ਤੇ ਗੈਂਗਸ ਹੁਣ ਮੰਗ ਕਰ ਰਹੇ ਆ ਵੀ ਤੂੰ ਭਾਈ ਇੱਥੋਂ ਅਸਤੀਫਾ ਜਿਹੜਾ ਉਹ ਦੇਵੇ। ਜਿਹੜੇ ਪ੍ਰਾਈਮ ਮਿਨਿਸਟਰ ਹੈਨਰੀ ਆ ਉਹ ਹੇਤੀ ਪਿਛਲੇ ਹਫਤੇ ਲੀਵ ਉਹਨਾਂ ਨੇ ਕੀਤਾ ਸੀਗਾ ਗਿਆਨਾ ਦੇ ਵਿੱਚ ਇੱਕ ਸਮਿਟ ਸੀਗੀ ਉੱਥੇ ਜਾਣ ਦੇ ਲਈ, ਪਰ ਉਸ ਤੋਂ ਬਾਅਦ ਦੇ ਵਿੱਚ ਕੀਨੀਆ ਦੇ ਨਾਲ ਕੀਨੀਆ ਨੂੰ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਇੱਕ ਡੀਲ ਬਣਾਈ ਮਲਟੀਨੈਸ਼ਨਲ ਪੁਲਿਸ ਫੋਰਸ ਦੀ ਹੇਤੀ ਦੇ ਵਿੱਚ ਜਿਹੜਾ ਉਹ ਲੈ ਕੇ। ਸੋ ਹੁਣ ਉਹਨਾਂ ਦੇ ਪਿੱਛੋਂ ਕਾਫੀ ਜ਼ਿਆਦਾ ਹਿੰਸਾ ਹੋਈ ਆ। 4000 ਬੰਦੇ ਉਹਨਾਂ ਨੇ ਪ੍ਰਿਜ਼ਨ ਦੇ ਵਿੱਚੋਂ ਛੁਡਾ ਲਏ ਆ ਤੇ ਅੱਜ 에ਅਰਪੋਰਟ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਜੋ ਪ੍ਰਾਈਮ ਮਿਨਿਸਟਰ ਇੱਥੇ ਕਹਿੰਦੇ ਆ ਵੀ ਉਹਨਾਂ ਦਾ ਲੈਂਡ ਨਾ ਕਰ ਸਕੇ। 2021 ਦੇ ਵਿੱਚ ਗੈਂਗ ਲੀਡਰ ਕਹਿੰਦਾ ਵੀ ਜਿਸ ਦਾ ਨਾਮ ਬਾਰਬੀਕਿਊ ਆ, ਕਹਿੰਦੇ ਵੀ ਉਹ ਮੰਗ ਕਰ ਰਿਹਾ ਵੀ ਉਸ ਨੂੰ ਅਹੁਦੇ ਤੋਂ ਲਾਇਆ ਜਾਵੇ ਤੇ ਉਹਨੂੰ ਜਿਹੜਾ ਆ ਉਹ ਸਕਸੈਸਰ ਦੇ ਤੌਰ ਦੇ ਉੱਤੇ ਜਿਹੜਾ ਹੋਰ ਰੱਖ ਦਿੱਤਾ ਜਾਵੇ। ਸੋ ਹੁਣ ਗੈਂਗਸ ਕੋਸ਼ਿਸ਼ ਕਰ ਰਹੇ ਆ ਵੀ ਸੱਤਾ ਉਹਨਾਂ ਦੇ ਹੱਥ ਦੇ ਵਿੱਚ ਜਿਹੜੀ ਉਹ ਆਵੇ। ਆਰਮਡ ਗੈਂਗਸ ਕਹਿੰਦੇ ਵੀ ਵੱਡੀਆਂ ਵੱਡੀਆਂ ਬੰਦੂਕਾਂ ਦੇ ਨਾਲ ਜਿਹੜੀਆਂ US ਤੋਂ ਸਮਗਲ ਹੋ ਕੇ ਉੱਥੇ ਪਹੁੰਚੀਆਂ ਆ 80% ਉਹਨਾਂ ਦਾ ਕੰਟਰੋਲ ਕੈਪੀਟਲ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਹੈਗਾ ਆ। ਇਹ ਪ੍ਰਾਈਮ ਮਿਨਿਸਟਰ ਹੈਨਰੀ ਬਾਰ-ਬਾਰ ਬਾਹਰਲੇ ਮੁਲਕਾਂ ਨੂੰ ਗੁਹਾਰ ਜਿਹੜਾ ਉਹ ਲਾ ਰਿਹਾ ਆ ਵੀ ਆਪਣੀ ਫੌਜ ਜਾਂ ਆਪਣੀ ਪੁਲਿਸ ਜਿਹੜੀ ਆ ਟਰੂਪਸ ਆ ਉਹ ਘੱਲੋ ਤਾਂ ਜੋ ਇਹਨਾਂ ਗੈਂਗਸ ਦੇ ਨਾਲ ਉਹ ਲੜ ਸਕਣ। ਰੀਸੈਂਟਲੀ ਕੀਨੀਆ ਨੇ 1000 ਜਿਹੜੇ ਪੁਲਿਸ ਅਫਸਰ ਆ ਉੱਥੇ ਘੱਲਣ ਦੇ ਲਈ ਮਨਜ਼ੂਰੀ ਦਿੱਤੀ ਸੀ, ਜਿਸ ਨੂੰ ਕੀਨੀਆ ਦੇ ਹੀ ਹਾਈ ਕੋਰਟ ਨੇ ਇਵੈਂਚੁਅਲੀ ਬਲੌਕ ਕਰ ਦਿੱਤਾ ਸੀਗਾ। ਸੋ ਹੁਣ ਜਦੋਂ ਕੀਨੀਆ 'ਚ ਦੁਬਾਰਾ ਗਏ ਆ ਪ੍ਰਾਈਮ ਮਿਨਿਸਟਰ ਹੈਨਰੀ ਹੇਤੀ ਦੇ ਨੈਰੋਬੀ ਦੇ ਵਿੱਚ ਗੱਲਬਾਤ ਕਰਨ ਦੇ ਲਈ, ਉਹਨਾਂ ਨੇ ਉਹ ਡਿਪਲੋਇਮੈਂਟ ਦੁਬਾਰਾ ਮਨਜ਼ੂਰ ਕਰਾਉਣ ਦੇ ਲਈ ਕੋਸ਼ਿਸ਼ ਕੀਤੀ ਆ ਕਿਉਂਕਿ ਵਾਇਲੈਂਸ ਬਹੁਤ ਜ਼ਿਆਦਾ ਵੱਧ ਚੁੱਕੀ ਹੈਗੀ ਆ। ਜੀ
ਤੇ ਆਪਾਂ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਸੁਪਰੀਮ ਕੋਰਟ ਨੇ ਟੈਕਸਸ ਦਾ ਉਹ ਲਾ ਜੋ ਇਮੀਗ੍ਰੈਂਟਸ ਨੂੰ ਬਾਰਡਰ ਕ੍ਰਾਸ ਕਰਨ ਦੇ ਸੰਬੰਧ ਦੇ ਵਿੱਚ ਬਣਾਇਆ ਗਿਆ ਸੀ ਉਸ ਨੂੰ ਬਲੌਕ ਕਰ ਦਿੱਤਾ ਹੈਗਾ। ਤੇ ਨਾਲ ਦੀ ਨਾਲ ਕੈਲੀਫੋਰਨੀਆ ਦੇ ਵਿੱਚ ਸਨੋ ਨੂੰ ਲੈ ਕੇ ਜੋ ਆ ਉਹ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਾਂਗੇ।
आज एक बारी फिर आप सबका स्वागत है। सो तो प्रोग्राम चल रहा है जी इस टाइम अपडेट अमेरिका। हरजोत सिंह जी स्वागत है एक बारी फिर। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਆਪਾਂ ਕੱਲ ਵੀ ਜਿਹੜੀ ਖਬਰ ਸਾਂਝੀ ਕੀਤੀ ਸੀ ਤੁਹਾਡੇ ਨਾਲ, ਕਿਸ ਤਰ੍ਹਾਂ ਸਪੈਨਿਸ਼ ਮੂਲ ਦੀ ਇੱਕ ਲੇਡੀ ਬੀਬੀ ਜਿਹੜੀ ਆ ਤੇ ਉਸ ਦਾ ਰੇਪ ਕੀਤਾ ਗਿਆ 7 ਜਾਣਿਆਂ ਵੱਲੋਂ। ਤੇ ਉਹਨਾਂ ਨੇ ਹੁਣ ਇੱਕ ਜੋ ਉਹਨਾਂ ਦੇ ਮੁਲਕ ਦਾ ਬ੍ਰਾਜ਼ੀਲੀਅਨ ਸਪੈਨਿਸ਼ ਟੀਵੀ ਚੈਨਲ ਆ, ਉਹਦੇ ਵਿੱਚ ਇੰਟਰਵਿਊ ਦਿੱਤੀ ਹੈਗੀ ਆ। ਉਹਦੇ ਵਿੱਚ ਦੱਸਿਆ ਵੀ ਕਿਸ ਤਰ੍ਹਾਂ ਉਹਨਾਂ ਦੇ ਨਾਲ ਘਿਨਾਉਣਾ ਕੰਮ ਜਿਹੜਾ ਕੀਤਾ ਗਿਆ। ਸਰੋਤਿਆਂ ਨੂੰ ਇਹ ਦੱਸਦੇ ਜਾਈਏ, ਉਹ ਇਹ ਜਿਹੜੇ ਆ YouTube ਦੇ ਇਨਫਲੂਐਂਸਰ ਹੈਗੇ ਆ, 3 ਲੱਖ ਤੋਂ ਵੱਧ ਉਹਨਾਂ ਦੇ ਫਾਲੋਅਰ ਆ ਇੰਸਟਾਗ੍ਰਾਮ ਦੇ ਉੱਤੇ। ਤੇ ਵੱਖ-ਵੱਖ ਮੁਲਕਾਂ 'ਚ ਜਾ ਕੇ ਉਹ ਵੀਡੀਓ ਬਣਾਉਂਦੇ ਰਹਿੰਦੇ। ਦਰਬਾਰ ਸਾਹਿਬ ਦੀ ਵੀ ਮੈਂ ਦੇਖਿਆ ਇੱਕ ਉਹਨਾਂ ਨੇ ਵੀਡੀਓ ਜਿਹੜੀ ਆ ਉਹ ਪਾਈ ਹੋਈ ਆ ਵੀ ਹਰਿਮੰਦਰ ਸਾਹਿਬ ਵੀ ਉਹ ਜਾ ਕੇ ਆਏ ਸੀ। ਤੇ ਉਸ ਟੀਵੀ ਚੈਨਲ 'ਚ ਉਸ ਦਾ ਹਸਬੈਂਡ ਜੋ ਆ ਉਹ ਦੱਸਦਾ ਆ ਵੀ ਉਹਨਾਂ ਨੇ ਕੁੱਟ-ਕੁੱਟ ਕੇ ਇਹ ਕਿਹਾ ਵੀ ਤੇਰੀ ਜਿਹੜੀ ਗਰਲਫ੍ਰੈਂਡ ਜਾਂ ਵਾਈਫ ਆ ਉਹਦੇ ਨਾਲ ਸੀ, ਉਹਦਾ ਰੇਪ ਜਦੋਂ ਉਹ ਕਰ ਰਹੇ ਸੀ ਵੀ ਤੂੰ ਉਹਦੇ ਵੱਲ ਦੇਖ। ਤੇ ਲਗਾਤਾਰ ਬਾਰ-ਬਾਰ ਉਸ ਬੀਬੀ ਦਾ ਉਹ ਲੇਡੀ ਦਾ ਰੇਪ ਕਰਦੇ ਰਹੇ। 2 ਘੰਟੇ ਤੱਕ ਏਦਾਂ ਹੀ ਚੱਲਦਾ ਰਿਹਾ। ਉਹ ਕਹਿੰਦਾ ਵੀ ਇੱਕ ਟਾਈਮ ਤੇ ਅਸੀਂ ਇਹ ਸੋਚ ਲਿਆ ਸੀ ਵੀ ਸਾਨੂੰ ਇਹ ਮਾਰ ਦਊਗੇ, ਕਿਉਂਕਿ ਉਹ ਥ੍ਰੈਟ ਵੀ ਕਰ ਰਹੇ ਸੀ ਵੀ ਅਸੀਂ ਤੁਹਾਨੂੰ ਜਿਹੜਾ ਮਾਰ ਦੇਣਾ। ਉਹਦੇ ਸਿਰ ਦੇ ਵਿੱਚ ਜੋ ਮੋਟਰਸਾਈਕਲ ਦਾ ਹੈਲਮਟ ਹੁੰਦਾ ਆ ਉਹ ਬਾਰ-ਬਾਰ ਮਾਰਿਆ ਗਿਆ। ਈਵਨ ਇੱਕ ਵਾਰੀ ਤਾਂ ਪੱਥਰ ਵੀ ਜਿਹੜਾ ਆ ਉਹ ਮਾਰਿਆ ਗਿਆ ਹੈਗਾ। ਤੇ ਜਿਸ ਟਾਈਮ ਤੇ ਘਟਨਾ ਵਾਪਰੀ ਆ ਉਹ ਤੋਂ ਬਾਅਦ ਰੌਲਾ ਰੱਪਾ ਪਿਆ ਤੇ ਪੁਲਿਸ ਵਾਲੇ ਕਹਿੰਦੇ ਆ ਵੀ ਕਿਉਂਕਿ ਉਹ ਇੰਗਲਿਸ਼ ਸਪੈਨਿਸ਼ ਬੋਲਦੇ ਸੀ ਤੇ ਸਾਨੂੰ ਸਮਝ ਨਹੀਂ ਆਈ ਹੈਗੀ। ਬਾਅਦ ਦੇ ਵਿੱਚ ਕਿਉਂਕਿ ਉਹਨਾਂ ਦੇ ਸੱਟਾਂ ਬਹੁਤ ਲੱਗੀਆਂ ਸੀਆਂ, ਖਾਸ ਕਰਕੇ ਲੇਡੀ ਦੇ ਖੂਨ ਵੀ ਨਿਕਲ ਰਿਹਾ ਸੀ ਮੂੰਹ ਤੋਂ। ਤੇ ਹੋਰ ਉਹਦੇ ਵਿੱਚ ਫਿਰ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਉਸ ਤੋਂ ਬਾਅਦ 3 ਜਾਣੇ ਅਰੈਸਟ ਕੀਤੇ ਗਏ। ਤੇ ਹੁਣ ਜੋ ਉੱਥੇ ਦੀ ਪੁਲਿਸ ਆ ਝਾਰਖੰਡ ਦੀ, ਉਹ ਕਹਿ ਰਹੀ ਆ ਵੀ ਅਸੀਂ 7 ਦੇ 7 ਜਾਣੇ ਜਿਹੜੇ ਆ ਉਹ ਫੜ ਲਏ ਹੈਗੇ ਆ। ਇਸ ਇਨਸੀਡੈਂਟ ਦੇ ਵਿੱਚ ਜਿਹੜੀ ਇੱਕ ਫੋਰਨ ਵੂਮਨ ਜੋ ਲੇਡੀ ਆ ਉਹ ਇੱਕ ਬੰਦੇ ਦੇ ਨਾਲ ਜੋ ਪੂਰੇ ਮੁਲਕ ਦੇ ਵਿੱਚ ਘੁੰਮਣ ਆਈ ਸੀ। ਇਸ ਤੋਂ ਪਹਿਲਾਂ ਉਹ ਕਈ ਮੁਲਕਾਂ ਦੇ ਜਿਹੜੇ ਟੂਰ ਆ ਉਹ ਲਾ ਚੁੱਕੇ ਹੈਗੇ ਆ। ਤੇ ਹੁਣ ਕਹਿੰਦੇ ਵੀ ਇਹਨਾਂ ਨੂੰ ਚਾਰਜ ਕੀਤਾ ਜਾਊਗਾ। ਸਪੈਨਿਸ਼ ਫੋਰਨ ਮਿਨਿਸਟਰੀ ਨੇ ਇਹ ਦੱਸਿਆ ਹੈਗਾ ਆ ਵੀ ਸਾਡੀ ਜਿਹੜੀ ਟੀਮ ਆ ਉਹ ਉੱਥੇ ਪਹੁੰਚ ਗਈ ਆ ਤੇ ਜਿਹੜੀਆਂ ਅਥਾਰਟੀਜ਼ ਇਨਵੈਸਟੀਗੇਟ ਕਰ ਰਹੀਆਂ ਆ ਉਹਨਾਂ ਦੇ ਨਾਲ ਰਲ ਕੇ ਤੇ ਨਾਲ ਜਿਹੜੇ ਵਿਕਟਮਸ ਆ ਉਹਨਾਂ ਦੇ ਨਾਲ ਉਹ ਉਹਨਾਂ ਨੂੰ ਜਿਹੜੀ ਆ ਸਲਾਹ ਦੇ ਰਹੇ ਹੈਗੇ ਆ, ਉਹਨਾਂ ਦੀ ਹੈਲਪ ਕਰ ਰਹੇ ਹੈਗੇ। ਜੀ ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਉੱਥੇ ਚੱਲ ਰਹੀਆਂ, ਆਪਾਂ ਨੂੰ ਪਤਾ ਹੀ ਆ ਵੀ ਕਿੱਦਾਂ ਦੇ ਜਿਹੜੇ ਆ ਉਹ ਹਾਲਾਤ ਉੱਥੇ ਰਹੇ ਸੀਗੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਬਰਫ਼ਬਾਰੀ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਕਾਫੀ ਮੁਸ਼ਕਿਲਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪਿਆ। IAT ਫਾਈਨਲੀ ਕਹਿੰਦੇ ਆ ਵੀ ਉਸ ਨੂੰ ਹੁਣ ਦੁਬਾਰਾ ਓਪਨ ਕਰ ਦਿੱਤਾ ਗਿਆ ਆ। ਰੀਸੈਂਟਲੀ ਦੇਖੀਏ ਤਾਂ ਪਿਛਲੇ 3-4 ਦਿਨ IAT ਬੰਦ ਰਿਹਾ। ਕੱਲ ਸਵੇਰ ਤੋਂ ਬਾਅਦ ਚ ਦੁਪਹਿਰ ਤਾਈਂ ਪਹਿਲੋਂ ਗੱਡੀਆਂ ਦੇ ਲਈ, ਫਿਰ ਇਵੈਂਚੁਅਲੀ ਜਿਹੜਾ ਆ IAT ਨੂੰ ਚਾਲੂ ਕੀਤਾ ਗਿਆ ਆ। 50 ਜਿਹੜਾ ਉਹ ਕਈ ਦਿਨ ਬੰਦ ਰਿਹਾ ਸੀਗਾ। ਸੋ ਹੁਣ ਕਰੂਜ਼ ਜਿਹੜੇ ਉਹ ਇਸ ਟਾਈਮ ਦੇਖ ਰਹੇ ਆ ਵੀ ਜਿਨ੍ਹਾਂ ਦੀ ਬਿਜਲੀ ਬੰਦ ਆ ਜਾਂ ਜਿਹੜਾ ਥਾਵਾਂ ਦੇ ਉੱਤੇ ਰੋਡ ਅਜੇ ਚੱਲ ਨਹੀਂ ਰਹੀ, ਵੀ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਚਾਲੂ ਕੀਤਾ ਜਾ ਸਕੇ। ਸਨੋ ਸਟਾਰਮ ਚਾਹੇ ਕਹਿੰਦੇ ਵੀ ਪਾਸ ਹੋ ਗਿਆ ਆ, ਪਰ ਅਜੇ ਵੀ ਜਿਹੜਾ ਟਰੈਵਲ ਆ ਉਹ ਮੱਧਮ ਗਤੀ ਦੇ ਵਿੱਚ, ਰਫ਼ਤਾਰ ਦੇ ਵਿੱਚ ਇਸ ਟਾਈਮ ਚੱਲ ਰਿਹਾ ਹੈਗਾ ਆ। ਸੋ ਸਿਆਰਾ ਦੇ ਵਿੱਚ ਟਰੈਵਲ ਜੇ ਅਜੇ ਵੀ ਕੋਈ ਸੋਚ ਰਿਹਾ ਆ ਜਾਣਾ ਆ ਤਾਂ ਧਿਆਨ ਰੱਖੋ। ਮੰਡੇ ਨਾਈਟ ਨੂੰ IAT ਰੀਓਪਨ ਹੋਣ ਤੋਂ ਬਾਅਦ ਦੇ ਵਿੱਚ ਟਰੱਕਾਂ ਲਈ ਜਦੋਂ ਰੀਓਪਨ ਹੋਇਆ ਤਾਂ ਇੱਕ ਬਿਗ ਰਿਗ ਜੈਕ ਨਾਈਫ ਫਿਰ ਦੁਬਾਰਾ ਉੱਥੇ ਹੋ ਗਿਆ, ਜਿਸ ਕਰਕੇ ਉਹ ਉੱਥੇ ਕਈ ਚਿਰ ਜਿਹੜਾ ਟ੍ਰੈਫਿਕ ਆ ਉਹ ਰੁਕਿਆ ਰਿਹਾ ਹੈਗਾ। ਪਾਰਸ਼ਲ ਕਲੋਜ਼ਰ ਦੇ ਨਾਲ ਫਿਰ ਲੋਕਾਂ ਨੂੰ ਕਈ ਜਿਹੜੇ ਚੈਲੰਜ, ਮੁਸ਼ਕਿਲਾਂ ਦਾ ਸਾਹਮਣਾ ਕਰਨਾ ਜਿਹੜਾ ਉਹ ਪਿਆ ਆ। ਸੋ ਬਰਫ਼ਬਾਰੀ ਰਿਕਾਰਡ ਤੋੜ ਹੋਈ ਆ। ਕੱਲ ਵੀ ਆਪਾਂ ਜਿੱਦਾਂ ਦੱਸ ਰਹੇ ਸੀਗੇ ਵੀ ਇੱਕ ਥਾਂ ਦੇ ਵਿੱਚ 11-11, 12-12 ਫੁੱਟ ਤੱਕ ਵੀ ਜਿਹੜੀ ਸਨੋ ਆ ਉਹ ਪਈ ਆ। ਜੇ ਹੁਣ ਤੁਸੀਂ ਇੱਥੇ ਫਰੈਜ਼ਨੋ ਦੇ ਵਿੱਚ ਆ ਜਾਂ ਹੋਰ ਥਾਵਾਂ ਤੇ ਆਲੇ ਦੁਆਲੇ ਪਹਾੜ ਤੁਸੀਂ ਦੇਖੋ ਤਾਂ ਚਿੱਟੀ ਚਾਦਰ ਜਿਹੜੀ ਉਹਨਾਂ ਨੇ ਉੱਤੇ ਲਈ ਹੈਗੀ ਆ। ਸੋ ਆਪਾਂ ਦੇਖ ਸਕਦੇ ਹਾਂ ਵੀ ਭਾਰੀ ਬਰਫ਼ਬਾਰੀ ਹੋਈ ਆ
ਹਾਂ, ਘੁੰਮਣ ਫਿਰਨ ਦੇ ਲਈ ਵਧੀਆ ਮੌਕਾ ਆਊਗਾ ਜਦੋਂ ਦਿਨ ਥੋੜ੍ਹੇ ਜਿਹੇ ਖੁੱਲ੍ਹਣਗੇ। ਉੱਦਾਂ ਜੇ ਦੇਖਿਆ ਜਾਵੇ ਆਹ ਵਾਲੇ ਐਤਵਾਰ ਨੂੰ ਹਰਜੋਤ ਸਿੰਘ ਜੀ ਡੇਲਾਈਟ ਸੇਵਿੰਗ ਵਾਲਾ ਵੀ ਦਿਨ ਆ ਰਿਹਾ ਆ। 1 ਘੰਟੇ 1 ਆਵਰ ਅਹੈਡ ਆਪਾਂ ਜਿਹੜਾ ਉਹ ਹੋ ਜਾਣਾ ਆ। ਸੋ ਉਹਦੇ ਨਾਲ ਸ਼ਾਮ ਨੂੰ ਜਿਹੜਾ ਦਿਨ ਆ ਉਹ ਹੋਰ ਵੱਡੇ ਜਿਹੜੇ ਉਹ ਹੋ ਜਾਣਗੇ। ਸੋ ਉਹਦਾ ਵੀ ਜਿਹੜਾ ਉਹ ਧਿਆਨ ਰੱਖਿਓ। ਬਾਕੀ ਅਜੇ ਵੀ ਕਈ ਥਾਵਾਂ ਦੇ ਉੱਤੇ ਮੁਸ਼ਕਿਲਾਂ ਨੇ ਟਰੈਵਲ ਕਰਨ ਦੇ ਲਈ, ਖਾਸ ਕਰਕੇ ਪਹਾੜੀ ਇਲਾਕਿਆਂ 'ਚ। ਉੱਥੇ ਜਾਣ ਦੇ ਲਈ ਇਹਤਿਆਤ ਵਰਤੋ, ਧਿਆਨ ਰੱਖੋ ਤੇ ਆਪਣੀ ਤਿਆਰੀ ਦੇ ਨਾਲ ਜਿਹੜਾ ਉਹ ਜਾਇਆ ਜਾਵੇ। ਨਵਾਂ ਸਟਾਰਮ ਇੱਕ ਹੋਰ ਆ ਰਿਹਾ ਨਾਰਦਰਨ ਕੈਲੀਫੋਰਨੀਆ, ਓਰੀਗਨ ਤੇ ਵਾਸ਼ਿੰਗਟਨ ਦੇ ਵਿੱਚ, ਜਿਹਦੇ ਨਾਲ ਹੋਰ ਸਨੋ ਪਊਗੀ। ਸਿਆਰਾਜ਼ ਨੇ ਸਿਆਰਾ ਵਾਲੀਆਂ ਜਿਹੜੀਆਂ ਪਹਾੜੀਆਂ ਆ ਉੱਥੇ 10.5 ਫੁੱਟ ਤੱਕ ਸਨੋ ਰਿਕਾਰਡ ਕੀਤੀ ਗਈ ਹੈਗੀ ਆ। ਜਿਹੜਾ ਨਵਾਂ ਸਟਾਰਮ ਹੁਣ ਆ ਰਿਹਾ ਅੱਜ, ਉਹ ਨਾਰਦਰਨ ਕੈਲੀਫੋਰਨੀਆ, ਓਰੀਗਨ ਤੇ ਵਾਸ਼ਿੰਗਟਨ ਦੇ ਵਿੱਚ ਹੈਗਾ। ਇਹਦੇ ਨਾਲ ਵੀ ਕਹਿੰਦੇ ਵੀ 1 ਤੋਂ ਲੈ ਕੇ 2 ਫੁੱਟ ਤੱਕ ਸਨੋ ਮਾਊਂਟ ਸ਼ਾਸਤਾ, ਕੈਲੀਫੋਰਨੀਆ ਤੇ ਓਰੀਗਨ ਤੇ ਰੌਕੀਜ਼ ਵਾਲਾ ਜੋ ਏਰੀਆ ਆ ਉੱਥੇ ਪੈ ਸਕਦੀ ਹੈਗੀ ਆ। ਸੋ ਇੰਟਰਸਟੇਟ 80 ਜੋ ਡੋਨਰ ਸਮਿਟ ਦੇ ਲਾਗੇ ਹੈਗੀ ਆ, ਉੱਥੇ ਫੇਰ ਸਟਾਰਮ ਆਇਆ ਹੈਗਾ ਜਿੱਥੇ 2 ਤੋਂ 4 ਇੰਚ ਤੱਕ ਸਨੋ ਪਈ ਹੈਗੀ ਆ। ਕੋਲੋਰਾਡੋ ਏਰੀਏ ਦੇ ਵਿੱਚ ਵੀ ਇਸ ਤੋਂ ਬਾਅਦ ਜਿਹੜੀ ਸਨੋ ਪੈਣ ਜਾ ਰਹੀ ਆ, ਕਈ ਜਗ੍ਹਾ ਦੇ ਉੱਤੇ ਕਹਿੰਦੇ 1 ਫੁੱਟ ਤੱਕ ਸਨੋ ਪਊਗੀ। ਜੀ ਬਿਲਕੁਲ। ਅਗਲੀ ਖਬਰ ਵਿੱਚ ਚਲੀਏ। ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਵੀ ਟੈਕਸਸ ਨੇ ਇੱਕ ਲਾਅ ਪਾਸ ਕੀਤਾ ਸੀ ਵੀ ਇਲੀਗਲੀ ਜੋ ਆ ਉਹ ਟੈਕਸਸ ਬਾਰਡਰ, ਜਿਹੜਾ ਬਹੁਤ ਵੱਡਾ ਬਾਰਡਰ ਆ 700 ਮੀਲ ਤੋਂ ਵੀ ਲੰਮਾ ਮੈਕਸੀਕੋ ਦੇ ਨਾਲ, ਉੱਥੋਂ ਜੇ ਕੋਈ ਕ੍ਰਾਸ ਕਰਕੇ ਆਉਂਦਾ ਤੇ ਉਹਨਾਂ ਦੇ ਉੱਤੇ ਉਹਨਾਂ ਨੂੰ ਜੇਲ੍ਹ 'ਚ ਪਾਇਆ ਜਾਊਗਾ, ਵਾਪਸ ਭੇਜਿਆ ਜਾਊਗਾ। ਹੁਣ ਯੂਐਸ ਦੀ ਜਿਹੜੀ ਸੁਪਰੀਮ ਕੋਰਟ ਆ ਉਹਨਾਂ ਨੇ ਇਹ ਕਿਹਾ ਆ ਵੀ ਇਹ ਜਿਹੜਾ ਟੈਕਸਸ ਦਾ ਲਾਅ ਆ ਇਹ ਇਲੀਗਲ ਆ। ਜੋ ਕ੍ਰਾਸਿੰਗ ਵਾਲਾ ਮਾਮਲਾ ਆ ਇਹ ਫੈਡਰਲ ਗਵਰਨਮੈਂਟ ਦੇ ਅੰਡਰ ਆਉਂਦਾ ਹੈਗਾ। ਸਟੇਟਸ ਨੂੰ ਕਹਿੰਦੇ ਵੀ ਇਹ ਜੋ ਉਹਨਾਂ ਨੇ ਲਾਅ ਬਣਾਇਆ ਆ ਉਹ ਬਿਲਕੁਲ ਗਲਤ ਹੈਗਾ ਆ। ਸੋ SB 4 ਇਹ ਲਾਅ ਜਿੱਦਾਂ ਅੱਜ ਸ਼ੁਰੂ ਹੋਣਾ ਸੀ, ਤੇ ਕਿਉਂਕਿ ਉਹਨਾਂ ਨੇ ਇਹ ਕਿਹਾ ਸੀ ਵੀ ਜੇ ਕੋਈ ਇਲੀਗਲੀ ਬਾਰਡਰ ਕ੍ਰਾਸ ਕਰੂਗਾ ਤੇ ਉਸ ਨੂੰ ਜੇਲ੍ਹ ਹੋਊਗੀ, ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਡਿਪੋਰਟੇਸ਼ਨਸ ਹੋਣਗੀਆਂ। ਈਵਨ ਕਈ ਏਰੀਆ ਜਿੱਥੋਂ ਈਜ਼ਲੀ ਬਾਰਡਰ ਕ੍ਰਾਸਿੰਗ ਹੁੰਦਾ ਸੀ, ਉਹ ਉੱਥੇ ਉਹਨਾਂ ਨੇ ਫੈਂਸ ਲਾਤੀ ਸੀ ਟੈਕਸਸ ਸਟੇਟ ਨੇ, ਤੇ ਜੋ ਕਸਟਮ ਵਾਲੇ ਹੈਗੇ ਆ, ਜੋ ਫੈਡਰਲ EMPLOYEES ਆ, ਉਹਨਾਂ ਨੂੰ ਵੀ ਉੱਥੇ ਐਂਟਰ ਹੋਣ ਤੋਂ ਨਾ ਕਰ ਦਿੱਤੀ ਸੀ। ਜੱਜ ਡੇਵਿਡ ਐਜ਼ਰਾ ਨੇ ਰੂਲ ਕੀਤਾ ਵੀ ਫੈਡਰਲ ਗਵਰਨਮੈਂਟ ਦੇ ਕੋਲ ਇਹ ਹੱਕ ਹੈਗਾ ਆ ਇਮੀਗ੍ਰੇਸ਼ਨ ਮੈਟਰਸ ਨੂੰ, ਨਾ ਕਿ ਸਟੇਟ ਦੇ ਕੋਲ। ਤੇ ਹੁਣ ਟੈਕਸਸ ਨੇ ਅਪੀਲ ਕੀਤੀ ਹੈਗੀ ਆ ਤੇ ਵੀ ਜੱਜ ਇਜ਼ਰਾ ਦਾ ਜੋ ਆਰਡਰ ਹੈਗਾ ਉਸ ਨੂੰ ਸਸਪੈਂਡ ਕੀਤਾ ਜਾਵੇ। ਜੀ। ਸੋ ਸੁਪਰੀਮ ਕੋਰਟ ਨੇ ਇਸ ਨੂੰ ਫਰੀਜ਼ ਜਿਹੜਾ ਉਹ ਕਰ ਦਿੱਤਾ, ਟੈਕਸਸ ਦੇ ਇਮੀਗ੍ਰੇਸ਼ਨ ਲਾਅ ਨੂੰ। ਸੁਪਰੀਮ ਕੋਰਟ ਦੇ ਮੋਹਰੇ ਕਈ ਅਹਿਮ ਕੇਸ ਜਿਹੜੇ ਆ ਇਸ ਜਿਹੜੀ ਟਰਮ ਦੇ ਵਿੱਚ ਆਏ ਹੈਗੇ ਨੇ। ਸੋ ਜਿਹੜੇ ਜਸਟਿਸ ਸੈਮੂਅਲ ਅਲੀਟੋ ਆ, ਉਹਨਾਂ ਨੇ ਐਡਮਿਨਿਸਟ੍ਰੇਟਿਵ ਹੋਲਡ ਇਸ ਦੇ ਉੱਤੇ ਇਸ਼ੂ ਕੀਤਾ ਆ, ਜਿਹਦੇ ਨਾਲ ਇਸ ਲਾਅ ਜਿਹੜਾ ਬਲੌਕ ਹੋ ਜਾਊਗਾ ਜਦ 13 ਮਾਰਚ ਨੂੰ ਇਹ ਲਾਗੂ ਹੋਣ ਜਾ ਰਿਹਾ ਸੀ। ਇਹ ਟੈਂਪਰੇਰੀ ਪੌਜ਼ ਆ, ਜਿਹਦੇ ਨਾਲ ਅਦਾਲਤ ਹੋਰ ਵਾਧੂ ਟਾਈਮ ਲਵੇਗੀ ਇਸ ਕੇਸ ਨੂੰ ਪੂਰੀ ਤਰ੍ਹਾਂ ਰਿਵਿਊ ਕਰਨ ਦੇ ਲਈ। ਅਜੇ ਤੱਕ ਇਹਨਾਂ ਨੇ ਇਹ ਨਹੀਂ ਦੱਸਿਆ ਵੀ ਕੋਰਟ ਕਿਸ ਪਾਸੇ ਲੀਨ ਕਰੂਗੀ। ਇਹ ਆਰਜੀ ਤੌਰ ਦੇ ਉੱਤੇ ਰੋਕ ਆ ਹਰਜੋਤ ਸਿੰਘ ਜੀ SB 4 ਇਸ ਬਿੱਲ ਦੇ ਉੱਤੇ। ਸੋ ਫੈਡਰਲ ਜੱਜ ਨੇ ਆਸਟਨ ਦੇ ਵਿੱਚ ਵੀ ਇਹ ਜਿਹੜੇ ਸਟੇਟ ਗਵਰਨਮੈਂਟ ਦੇ ਇਸ ਲਾਅ ਨੂੰ ਇੰਪਲੀਮੈਂਟ ਕਰਨ ਦੇ ਉੱਤੇ ਪਹਿਲਾਂ ਰੋਕ ਜਿਹੜੀ ਉਹ ਲਗਾ ਦਿੱਤੀ ਸੀਗੀ। ਇਮੀਗ੍ਰੇਸ਼ਨ ਦਾ ਮੁੱਦਾ ਇਸ ਵਾਰ ਬਹੁਤ ਜ਼ਿਆਦਾ ਅਹਿਮ ਹੈਗਾ ਆ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਹੀ ਇਹ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ ਇਸ ਕਾਨੂੰਨ ਨੂੰ ਲਾਗੂ ਹੋਣ ਤੋਂ ਰੋਕਣ ਦੇ ਲਈ। ਜਿੱਦਾਂ ਸਟੇਟ ਵਰਸਸ ਫੈਡਰਲ ਢਾਂਚੇ ਦੀ ਜਿਹੜੀ ਗੱਲ ਆ, ਇਹਦੇ ਵਿੱਚ ਉਹਨਾਂ ਨੇ ਇਹ ਤਰਕ ਹੀ ਜਿਹੜਾ ਉਹ ਪੇਸ਼ ਕੀਤਾ ਸੀ ਵੀ ਇਹ ਸਾਰਾ ਕੁਛ ਫੈਡਰਲ ਦੇ ਅੰਡਰ ਆ, ਇਮੀਗ੍ਰੇਸ਼ਨ ਦਾ ਟੈਕਸਸ ਆਪਣੇ ਪੱਧਰ ਦੇ ਉੱਤੇ ਇਹ ਕੁਛ ਨਹੀਂ ਕਰ ਸਕਦੀ। ਇਮੀਗ੍ਰੇਸ਼ਨ ਦਾ ਕ੍ਰਾਈਸਿਸ ਬਰੁਕਿੰਗ ਜਿਹੜੇ ਇੰਸਟੀਚਿਊਟ ਆ ਉਹਨਾਂ ਨੇ ਵੀ ਅੱਜ ਇਸ ਦੇ ਉੱਤੇ ਕਹਿ ਲਓ ਵੀ ਕਮੈਂਟਰੀ ਕਰਦੇ ਹੋਏ ਕਿਹਾ ਵੀ ਇਹ ਇਮੀਗ੍ਰੇਸ਼ਨ ਕ੍ਰਾਈਸਿਸ ਕਿਤੇ ਵੀ ਜਿਹੜਾ ਉਹ ਜਾਣ ਵਾਲਾ ਨਹੀਂ ਹੈਗਾ। ਇੱਕ ਜਿਹੜਾ ਬਿੱਲ ਆਇਆ ਸੀ ਜਿਸ ਦੇ ਵਿੱਚ ਇੱਕ ਕੋਸ਼ਿਸ਼ ਸੀਗੀ ਇਸ ਦੇ ਉੱਤੇ ਕਾਬੂ ਪਾਉਣ ਦੇ ਲਈ, ਪਰ ਜਿਹੜੇ ਸੈਨੇਟ ਰਿਪਬਲਿਕਨਸ ਆ ਜਾਂ ਕਾਂਗਰਸ ਦੇ ਵਿੱਚ ਰਿਪਬਲਿਕਨਸ ਨੇ ਉਸ ਦੇ ਉੱਤੇ ਕਿਸੇ ਵੀ ਤਰੀਕੇ ਦਾ ਐਕਸ਼ਨ ਲੈਣ ਤੋਂ ਨਾ ਕਰ ਦਿੱਤੀ ਸੀ। ਉਸ ਕਰਕੇ ਕਹਿੰਦੇ ਆ ਵੀ ਕੁਛ ਵੀ
ਨਹੀਂ ਹੋਣ ਜਾ ਰਿਹਾ ਹੈਗਾ। ਤੇ ਕਹਿੰਦੇ ਵੀ ਕਈ ਕਾਰਨ ਨੇ ਜਿਹੜੇ ਇਮੀਗ੍ਰੇਸ਼ਨ ਦਾ ਮੁੱਦਾ ਲੱਗਦਾ ਨਹੀਂ ਵੀ ਕਿਸੇ ਪਾਸੇ ਵੀ ਜਿਹੜਾ ਉਹ ਸੋਲਵ ਹੋਊਗਾ। ਯੂਐਸ ਦੇ ਵਿੱਚ ਲੋਕਾਂ ਦੇ ਆਉਣ ਵਾਲਿਆਂ ਦੀ ਸੰਖਿਆ ਲਗਾਤਾਰ ਵੱਧ ਰਹੀ ਆ। ਅੱਗੇ ਆਪਾਂ ਦੇਖਦੇ ਸੀ ਵੀ ਲੈਟਿਨ ਅਮਰੀਕਾ ਜਾਂ ਮੈਕਸੀਕੋ ਵਾਲੇ ਪਾਸਿਓਂ ਦੀ ਜਿਹੜਾ ਉਹ ਆਉਂਦੇ ਸੀਗੇ, ਪਰ ਜਿਹੜੇ ਦੁਨੀਆ ਭਰ ਤੋਂ ਜਿਹੜੇ ਲੋਕ ਆ, ਭਾਰਤੀ ਮੂਲ ਦੇ ਪੰਜਾਬੀਆਂ ਦਾ ਤੁਸੀਂ ਰਿਪੋਰਟ ਵੀ ਜਿਹੜੀ ਉਹ ਕੀਤੀ ਸੀ ਵੀ ਤਕਰੀਬਨ 5 ਚੋਂ 1 ਜਾਣਾ ਜਿਹੜਾ ਉਹ ਪੰਜਾਬੀ ਉਹੀ ਜਿਹੜਾ ਇੱਧਰ ਨੂੰ ਆ ਰਿਹਾ ਆ। ਇਸੇ ਤਰੀਕੇ ਨਾਲ ਚੀਨ ਤੋਂ ਜਿਹੜੇ ਲੋਕ ਆ ਉਹ ਆ ਰਹੇ ਆ, ਅਫਰੀਕਨ ਮੁਲਕਾਂ ਤੋਂ ਲੋਕ ਜਿਹੜੇ ਉੱਧਰ ਆ ਰਹੇ ਆ। ਦੂਜਾ ਕਹਿੰਦੇ ਵੀ ਬਾਰਡਰ ਪੈਟਰੋਲ ਏਜੰਟ ਨੂੰ ਹਾਇਰ ਕਰਨਾ ਬਹੁਤ ਔਖਾ ਕੰਮ ਹੋਇਆ ਪਿਆ ਆ। ਲਾ ਐਨਫੋਰਸਮੈਂਟ ਪੋਜੀਸ਼ਨ ਕਿਸੇ ਵੀ ਫੈਡਰਲ ਸਰਕਾਰ ਦੇ ਵਿੱਚ ਸਭ ਤੋਂ ਔਖਾ ਆ ਬਾਰਡਰ ਪੈਟਰੋਲ ਏਜੰਟ ਦੀ ਜਿਹੜੀ ਅਸਾਮੀ ਆ ਉਸ ਨੂੰ ਜਿਹੜਾ ਉਹ ਭਰਨਾ। ਦੂਜਾ ਜਿਹੜੀ ਬਾਰਡਰ ਦੇ ਉੱਤੇ ਸਿਚੁਏਸ਼ਨ ਆ ਉਹ ਸਰਜ ਮੈਨੇਜਮੈਂਟ ਜਿੱਦਾਂ ਬਾਕੀ ਚੀਜ਼ਾਂ ਦੇ ਵਿੱਚ ਰੋਕੀ ਜਾ ਸਕਦੀ ਆ, ਇੱਥੇ ਉਹ ਮੈਨੇਜਮੈਂਟ ਜਿਹੜੀ ਉਹ ਕੰਮ ਨਹੀਂ ਕਰ ਰਹੀ ਹੈਗੀ। ਬਾਕੀ ਅੰਡਰ ਫੰਡਿੰਗ ਦੇ ਨਾਲ ਇਮੀਗ੍ਰੇਸ਼ਨ ਦੇ ਕੋਰਟਸ ਦੇ ਵਿੱਚ ਬੈਕਲੌਗ ਲਗਾਤਾਰ ਜਿਹੜਾ ਉਹ ਵੱਧਦਾ ਜਾ ਰਿਹਾ ਆ ਤੇ ਲੋਕਾਂ ਦੇ ਵਿੱਚ ਯੂਐਸ ਦੇ ਵਿੱਚ ਵੜਨ ਨੂੰ ਰੋਕਣ ਦੇ ਲਈ ਜਾਂ ਇੱਥੇ ਆਉਣ ਦੇ ਲਈ ਉਹਨਾਂ ਦੇ ਕੋਲ ਕਾਰਨ ਜ਼ਿਆਦਾ ਆ ਰਾਦਰ ਦੈਨ ਜਿਹੜਾ ਉਹ ਰੋਕਣ ਦੇ ਲਈ। ਸੋ ਇਹ ਜਿਹੜੀ ਸਥਿਤੀ ਦੇ ਚੱਲਦਿਆਂ ਜਿਹੜੀ ਬਰੁਕਿੰਗ ਇੰਸਟੀਚਿਊਟ ਆ ਉਹ ਵੀ ਇਹ ਮੰਨਦੀ ਆ ਵੀ ਇਮੀਗ੍ਰੇਸ਼ਨ ਦਾ ਜਿਹੜਾ ਹੱਲ ਆ ਆਉਂਦੇ ਅਜੇ ਕਿਸੇ ਜਿਹੜੇ ਆ ਥੋੜੇ ਸਮੇਂ ਦੇ ਵਿੱਚ ਨਜ਼ਦੀਕੀ ਭਵਿੱਖ ਵਿੱਚ ਨਜ਼ਰ ਨਹੀਂ ਆਉਂਦਾ। ਸੀਬੀਪੀ ਤਾਂ $10,000 ਬੋਨਸ ਦੇ ਰਹੀ ਆ ਨਵੇਂ ਜਿਹੜੇ ਲੋਕਾਂ ਨੂੰ ਹਾਇਰ ਕਰਨ ਦੇ ਲਈ ਤੇ ਰਿਮੋਟ ਲੋਕੇਸ਼ਨ ਦੇ ਉੱਤੇ ਕੰਮ ਕਰਨ ਦੇ ਲਈ, ਪਰ ਇਸ ਦੇ ਬਾਵਜੂਦ ਵੀ ਲੋਕਾਂ ਦਾ ਬਾਰਡਰ ਪੈਟਰੋਲ ਏਜੰਟ ਬਣਨ ਵੱਲ ਨੂੰ ਜਿਹੜਾ ਰੁਖ ਆ ਉਹ ਬਹੁਤਾ ਨਹੀਂ ਵੱਧ ਰਿਹਾ ਹੈਗਾ ਜੀ। ਤੇ ਆਪਾਂ ਇੱਕ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਸੈਨ ਫਰਾਂਸਿਸਕੋ ਦਾ ਇੱਕ ਵਾਰੀ ਹੋਰ ਬੁਰਾ ਹਾਲ ਹੁੰਦਾ ਜਾ ਰਿਹਾ ਆ। ਜੋ ਆਫਿਸ ਬਿਲਡਿੰਗਸ ਆ ਉਹਨਾਂ ਦੀਆਂ ਕੀਮਤਾਂ 70% ਤੋਂ ਵੀ ਜ਼ਿਆਦਾ ਘਟ ਰਹੀਆਂ ਆ ਤੇ ਜਿਹੜੇ ਮਾਲਸ ਦੇ ਵਿੱਚ ਸਟੋਰ ਆ ਉਹ ਧੜਾ ਧੜ ਹੋਰ ਬੰਦ ਹੁੰਦੇ ਜਾ ਰਹੇ।
ब्रेक तो बाद एक बारी फिर आप सबका स्वागत है। सुतो प्रोग्राम चल रहा जी इस टाइम अपडेट अमेरिका। हरजोत ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ, ਸੈਨ ਫਰਾਂਸਿਸਕੋ ਕੈਲੀਫੋਰਨੀਆ ਦਾ ਜਿਹੜਾ ਮਸ਼ਹੂਰ ਸ਼ਹਿਰ ਹੈਗਾ, ਇੱਥੇ ਦਾ ਜਿਹੜਾ ਵੈਸਟਫੀਲਡ ਸੈਨ ਫਰਾਂਸਿਸਕੋ ਸੈਂਟਰ ਆ, ਉਹਦੇ ਵਿੱਚੋਂ ਹੋਰ ਦੋ ਬੜੇ ਮਸ਼ਹੂਰ, ਇੱਕ ਕਾਸਮੈਟਿਕ ਦਾ ਸਟੋਰ ਤੇ ਇੱਕ ਐਲ ਓਕੀਟੇਨ ਕਰਕੇ ਫ੍ਰੈਂਚ ਸਕਿਨ ਕੇਅਰ ਬ੍ਰਾਂਡ ਹੈਗੀ ਆ। ਦੋਨੋਂ ਹੀ ਉਹ ਇਸ ਨੂੰ ਛੱਡ ਕੇ ਜਾ ਰਹੇ ਹੈਗੇ ਆ। ਸੋ ਜੋ ਇਹ ਉੱਥੇ ਦੇ ਮਾਲ ਆ, ਧੜਾ ਧੜ ਖਾਲੀ ਹੋ ਰਹੇ ਹੈਗੇ ਆ। ਤੇ ਦੂਸਰਾ ਮੈਂ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨੀ ਆ, ਵੀ ਬਹੁਤ ਵਾਰ ਆਪਾਂ ਸੋਚਦੇ ਆ ਵੀ ਦੇਖੋ ਜੀ ਰੀਅਲ ਸਟੇਟ ਕਿੱਥੇ ਜਾ ਰਹੀ ਆ, ਰੀਅਲ ਸਟੇਟ ਦੀਆਂ ਪ੍ਰਾਈਸਾਂ ਇਦਾਂ ਉੱਪਰ ਜਾਂਦੀਆਂ ਆ, ਡਬਲ ਹੋ ਜਾਂਦੀਆਂ, ਟ੍ਰਿਪਲ ਹੋ ਜਾਂਦੀਆਂ। ਸੈਨ ਫਰਾਂਸਿਸਕੋ ਦੀ ਐਗਜ਼ਾਮਪਲ ਤੁਹਾਡੇ ਸਾਹਮਣੇ ਆ ਜੀ ਕਿਸੇ ਟਾਈਮ ਦੇ ਉੱਤੇ। ਜਿਹੜਾ ਡੈਟਰੋਇਟ ਆ ਉਹਨੂੰ ਸੈਨ ਫਰਾਂਸਿਸਕੋ ਵਾਂਗ ਹੀ ਜਾਣਿਆ ਜਾਂਦਾ ਸੀ ਜਦੋਂ ਗੋਲਡਨ ਏਜ ਹੁੰਦਾ ਸੀ। ਅਮਰੀਕਾ ਦੀਆਂ ਕੰਪਨੀਆਂ, ਕਾਰਾਂ ਦੀਆਂ ਕੰਪਨੀਆਂ ਦੇ ਮੇਨ ਆਫਿਸਸ ਡੈਟਰੋਇਟ ਦੇ ਵਿੱਚ ਸੀਗੇ, ਜਿੱਥੇ ਅੱਜ ਦੀ ਡੇਟ 'ਚ ਕਈ ਏਰੀਏ ਇਦਾਂ ਦੇ ਆ, 5-5 10,000 ਡਾਲਰ ਦੇ ਘਰ ਆ ਤੇ ਪੂਰੇ ਦੇ ਪੂਰੀਆਂ ਸਟਰੀਟਸ ਆ ਉਹ ਖਾਲੀ ਪਈਆਂ ਹੈਗੀਆਂ। ਸੋ ਇਹ ਕੁਝ ਜਿਹੜਾ ਆ ਸੈਨ ਫਰਾਂਸਿਸਕੋ ਦੀ ਜੇ ਕੰਡੀਸ਼ਨ ਦੇਖਦੇ ਜਾਈਏ, ਉੱਥੇ ਬਣਦਾ ਜਾ ਰਿਹਾ ਹੈਗਾ ਆ। ਇੱਕ ਕੰਪਨੀ ਨੇ 949 ਮਿਲੀਅਨ ਦੇ 2 ਆਫਿਸ ਬਿਲਡਿੰਗਸ ਖਰੀਦੀਆਂ ਸੀ ਪਿਛਲੇ ਦਿਨਾਂ ਦੇ ਵਿੱਚ, 550, 555 ਤੇ 575 ਮਾਰਕੀਟ ਸਟਰੀਟ। ਜਦੋਂ ਤੁਸੀਂ ਸੈਨ ਫਰਾਂਸਿਸਕੋ ਜਾਂਦੇ ਆ, ਬੜੀਆਂ ਹਾਈ ਰਾਈਜ਼ ਬਿਲਡਿੰਗ ਹੈਗੀਆਂ। ਹੁਣ ਉਹ ਬੈਕ ਆਊਟ ਹੋ ਗਏ ਉਤੋਂ, ਕਹਿੰਦੇ ਵੀ ਨਹੀਂ, ਇਹ ਸਾਡੇ ਬਸ ਦਾ ਰੋਗ ਨਹੀਂ ਹੈਗਾ। 70% ਬਿਲਡਿੰਗ ਤਾਂ ਇਹ ਖਾਲੀ ਜਿਹੜੀਆਂ ਪਈਆਂ ਹੈਗੀਆਂ ਆ। ਤੇ ਪੈਰਾਮਾਊਂਟ ਤਾਂ ਇਹਦਾ ਜਿਹੜਾ ਪਾਰਟਨਰ ਬਲੈਕਟੋਨ ਆ, ਉਹ 121 ਮਿਲੀਅਨ ਡਾਲਰ ਦੇ ਕਰਜ਼ੇ ਥੱਲੇ ਆ। ਵਨ ਮਾਰਕੀਟ ਪਲਾਜ਼ਾ ਵਾਲੀ ਜੋ ਬਿਲਡਿੰਗ ਆ ਸੈਨ ਫਰਾਂਸਿਸਕੋ ਦੇ ਵਿੱਚ। ਜੇ ਓਵਰਆਲ ਗੱਲ ਕਰਦੇ ਜਾਈਏ ਤੇ ਜਿਹੜੀ ਕਮਰਸ਼ੀਅਲ ਰੀਅਲ ਸਟੇਟ ਆ
255 ਕੈਲੀਫੋਰਨੀਆ ਸਟਰੀਟ, 255 ਕੈਲੀਫੋਰਨੀਆ ਸਟਰੀਟ, ਜਦੋਂ ਕਿਤੇ ਸੈਨ ਫਰਾਂਸਿਸਕੋ ਜਾਓ ਤੇ ਦੇਖੋ ਬਹੁਤ ਹਾਈ ਰਾਈਜ਼ ਬਿਲਡਿੰਗ ਹੈਗੀ ਆ। ਜੀ। ਉਹਦੀ ਕਹਿੰਦੇ ਕੀਮਤ ਇਸ ਟਾਈਮ $49 ਮਿਲੀਅਨ ਆ, ਜੋ ਕਿ 2019 ਚ 156 ਮਿਲੀਅਨ ਸੀ। ਵਾਓ। 2019 ਚ 156 ਮਿਲੀਅਨ ਤੋਂ ਘਟ ਕੇ ਹੁਣ ਉਹਦੀ ਪ੍ਰਾਈਸ 49 ਮਿਲੀਅਨ ਰਹਿ ਗਈ, ਜੋ 70% ਡਾਊਨ ਹੈਗੀ ਆ। ਤੇ ਇੱਕ ਪ੍ਰਾਈਵੇਟ ਇਕੁਇਟੀ ਫਰਮ ਰੌਕ ਪੁਆਇੰਟ ਗਰੁੱਪ ਜੋ ਆ, ਉਹ ਇੱਕ ਨਵੀਨ ਨਾਮ ਦਾ ਲੈਂਡਰ ਆ, ਉਹਦੇ ਨਾਲ ਗੱਲਬਾਤ ਕਰ ਰਿਹਾ ਹੈਗਾ। ਇਸੇ ਤਰ੍ਹਾਂ ਇੱਕ ਹੋਰ ਜਿਹੜੀ ASB ਰੀਅਲ ਸਟੇਟ ਇਨਵੈਸਟਮੈਂਟ ਆ, ਉਹਨਾਂ ਨੇ ਇੱਕ ਹੋਰ ਬਿਲਡਿੰਗ ਜਿਹੜੀ ਆ 795 ਫੋਲਸਮ ਸਟਰੀਟ, ਜੋ ਇਹ ਫੋਲਸਮ ਸਟਰੀਟ ਦੇ ਉੱਤੇ ਹੈਗੀ ਆ, ਇਹ ਵੀ ਬਹੁਤ ਹਾਈ ਰਾਈਜ਼ ਬਿਲਡਿੰਗ ਆ। ਇਸ ਨੂੰ 110 ਮਿਲੀਅਨ ਦੇ ਵਿੱਚ ਉਹਨਾਂ ਨੇ ਖਰੀਦਿਆ ਸੀ 2013 ਦੇ ਵਿੱਚ, ਤੇ ਹੁਣ ਉਹਦੀ ਕੀਮਤ ਜਿਹੜੀ ਆ 51 ਮਿਲੀਅਨ ਡਾਲਰ ਆ। ਸੋ 10 ਸਾਲਾਂ ਬਾਅਦ ਅੱਧੀ ਪ੍ਰਾਈਸ ਰਹਿ ਗਈ, ਤੇ ਜਿਹੜੀ ਦੂਜੀ ਸੀ ਉਹ ਮੈਂ ਤੁਹਾਨੂੰ ਦੱਸੀ ਆ ਵੀ ਉਹ 5 ਸਾਲਾਂ ਚ ਉਹਦੀ ਜਿਹੜੀ ਪ੍ਰਾਈਸ ਆ 70% ਜਿਹੜੀ ਘਟ ਗਈ ਹੈਗੀ ਆ। ਸੋ ਕਾਰਨ ਇਹਦਾ ਇਹ ਆ ਵੀ ਇੱਕ ਤਾਂ ਕਰੋਨਾ ਦੇ ਦੌਰਾਨ ਬਹੁਤ ਸਾਰੇ ਆਫਿਸ ਬਿਲਡਿੰਗਸ ਖਾਲੀ ਹੋ ਗਈਆਂ, ਲੋਕਾਂ ਨੇ ਘਰਾਂ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦੂਸਰਾ ਜਿਹੜਾ ਆ, ਉੱਥੇ ਹੋਮਲੈਸਨੈਸ, ਕ੍ਰਾਈਮ ਬਹੁਤ ਜ਼ਿਆਦਾ ਵੱਧ ਗਿਆ, ਸਫਾਈ ਨਹੀਂ ਹੈ, ਗੰਦਮੰਦ ਬਹੁਤ ਹੈਗਾ ਆ। ਆਪਾਂ ਦੇਖਿਆ ਸੀ ਪਿਛਲੇ ਸਾਲ ਇੱਕ ਕੰਪਨੀ ਦਾ CEO ਤੁਰ ਕੇ ਜਾ ਰਿਹਾ ਸੀ, ਉਹਨੂੰ ਚਾਕੂ ਦੇ ਨਾਲ ਮਾਰ ਦਿੱਤਾ ਸੀ। ਸੋ ਜਿਹੜਾ ਓਵਰਆਲ ਰੈਪੂਟੇਸ਼ਨ ਆ ਸੈਨ ਫਰਾਂਸਿਸਕੋ ਸ਼ਹਿਰ ਦਾ, ਇਸ ਟਾਈਮ ਵੱਧ ਤੋਂ ਜਿਹੜਾ ਬਦਤਰ ਬਣਦਾ ਜਾ ਰਿਹਾ ਹੈ। ਜੀ ਬਿਲਕੁਲ। ਤੇ ਸਮਾਂ ਆਪਣਾ ਤਕਰੀਬਨ ਸਮਾਪਤ ਆ, ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਯਾਦ ਦਿਵਾਉਂਦੇ ਜਾਈਏ, ਅੱਜ ਸੁਪਰ ਟਿਊਜ਼ਡੇ ਆ, 5 ਮਾਰਚ ਆ, ਸੋ ਇਲੈਕਸ਼ਨ ਡੇ ਆ ਕੈਲੀਫੋਰਨੀਆ ਦੇ ਨਾਲ ਕੁੱਲ ਮਿਲਾ ਕੇ ਜਿਹੜੇ 16 ਸੂਬਿਆਂ ਦੇ ਵਿੱਚ ਇਲੈਕਸ਼ਨਾਂ ਹੋ ਰਹੀਆਂ। ਆਪੋ ਆਪਣੇ ਲੋਕਲ ਮੇਕ ਸ਼ੋਰ ਕਰੋ ਵੀ ਬੈਲਟ ਜਿਨ੍ਹਾਂ ਦੇ, ਤਾਂ ਹੁਣ ਦੇਖੋ ਕੈਲੀਫੋਰਨੀਆ ਦੇ ਵਿੱਚ ਤਾਂ ਕਰੋਨਾ 'ਚ ਪੱਕਾ ਕਾਨੂੰਨ ਬਣ ਗਿਆ ਸੀ, ਜੇ ਤੁਸੀਂ ਰਜਿਸਟਰਡ ਵੋਟਰ ਆ, ਤੁਹਾਨੂੰ ਮੇਲ ਇਨ ਬੈਲਟ ਕਹਿਣ ਦੀ ਲੋੜ ਨਹੀਂ, ਉਹ ਆਪਣੇ ਆਪ ਹੀ ਤੁਹਾਡੇ ਕੋਲ ਪਹੁੰਚ ਜਾਣਾ, ਉਹ ਆਉਣਾ ਹੀ ਆਉਣਾ, ਸਾਰਿਆਂ ਨੂੰ ਹੀ ਜਿਹੜਾ ਉਹ ਆ ਜਾਣਾ, ਉਹ ਤੁਹਾਡੇ ਘਰਾਂ 'ਚ ਪਏ ਹੋਣੇ ਆ। ਟਾਈਮ ਕੱਢੋ, ਜ਼ਿਆਦਾ ਟਾਈਮ ਨਹੀਂ ਲੱਗਦਾ, ਅੱਧੇ ਘੰਟੇ ਦੇ ਵਿੱਚ ਕੰਮ ਹੋ ਜਾਂਦਾ ਆ। ਤੁਸੀਂ ਭਰੋ, ਬੈਲਟ ਭਰੋ, ਸਾਈਨ ਕਰੋ, ਤੇ ਸਾਈਨ ਕਰਕੇ ਉਸ ਨੂੰ ਸੀਲ ਕਰ ਦਿਓ, ਬੰਦ ਕਰ ਦਿਓ, ਤੇ ਉਹਨੂੰ ਬਾਅਦ ਦੇ ਵਿੱਚ ਆਈਦਰ ਡ੍ਰੌਪ ਆਫ ਬਾਕਸਿਸ ਜਿਹੜੇ ਆ ਉਹਦੇ ਵਿੱਚ ਰੱਖ ਆਓ, ਜਾਂ ਜਿਹੜੇ ਲਾਗੇ ਤੁਹਾਡੇ ਵੋਟਿੰਗ ਸੈਂਟਰਸ ਬਣੇ ਆ ਉੱਥੇ ਜਾ ਕੇ ਤੁਸੀਂ ਫੜਾ ਸਕਦੇ ਆ। ਜੇ ਕੋਈ ਜਣਾ ਕਿਸੇ ਦੇ ਲਈ ਫੜਾ ਰਿਹਾ, ਤੇ ਉੱਥੇ ਵਿਟਨੈਸ ਕਰਕੇ ਇੱਕ ਆਪਸ਼ਨ ਹੁੰਦੀ ਆ, ਵਿਟਨੈਸ ਦੇ ਉੱਤੇ ਸਾਈਨ ਕਰਕੇ ਜਿਹੜਾ ਆ ਉਹ ਤੁਸੀਂ ਉਹਨਾਂ ਨੂੰ ਘੱਲ ਸਕਦੇ। ਜਿਹਦਾ ਬੈਲਟ ਆ ਉਹ ਤਾਂ ਕਰੇ ਹੀ ਕਰੇ ਸਾਈਨ, ਤੇ ਜੇ ਤੁਸੀਂ ਕਿਸੇ ਦੀ ਜਗ੍ਹਾ ਫੜਾਉਣ ਜਾ ਰਹੇ ਆ ਤਾਂ ਉੱਦਾਂ ਵੀ ਕਰ ਸਕਦੇ ਆ। ਡ੍ਰੌਪ ਬਾਕਸ ਦੇ ਵਿੱਚ ਪਾਉਣ ਦੇ ਲਈ ਉਹ ਵਿਟਨੈਸ ਵਾਲੇ ਦੀ ਲੋੜ ਨਹੀਂ ਹੁੰਦੀ। ਤੁਹਾਡੇ ਸ਼ਹਿਰ ਦੇ ਆਪਣੇ ਲੋਕਲ ਮੁੱਦੇ ਨੇ, ਤੁਹਾਡੇ ਕਾਉਂਟੀਜ਼ ਦੇ ਲੋਕਲ ਮੁੱਦੇ ਨੇ, ਕੋਈ ਸੁਪਰਵਾਈਜ਼ਰ ਲਈ ਖੜਾ ਆ, ਕੋਈ ਮੇਅਰ ਦੇ ਲਈ ਖੜਾ ਆ, ਕਿਤੇ ਅਸੈਂਬਲੀ ਦੀ ਸੀਟ ਭਰ ਹੋਣੀ ਆ, ਕਿਤੇ ਸੈਨੇਟ ਦੀ ਸੀਟ ਦੇ ਲਈ ਆ, ਤੇ ਕਿਤੇ ਜਿਹੜੇ ਆ ਉਹ ਕਾਂਗਰਸ ਦੀ ਜਿਹੜੀ ਸੀਟ ਆ ਉਸ ਦੇ ਲਈ ਇਲੈਕਸ਼ਨਾਂ ਜਿਹੜੀਆਂ ਚੱਲ ਰਹੀਆਂ, ਟੈਕਸ ਵਧਾਉਣ ਦੇ ਲਈ, ਪ੍ਰੋਪ 1 ਦੇ ਲਈ, ਹੋਰ ਬਹੁਤ ਸਾਰੀਆਂ ਜਿਹੜੀਆਂ ਜਿਹੜੇ ਉਹ ਆ ਰਹੇ ਆ। ਬਾਕੀ ਇੱਕ ਦੱਸਦੇ ਜਾਈਏ, ਜਿਹੜੇ ਡਿਸਟ੍ਰਿਕਟ 20 ਵਾਲੇ ਆ, ਇੱਥੇ ਕਿਉਂਕਿ ਬਾਈ ਇਲੈਕਸ਼ਨ ਹੋ ਰਹੀ ਆ, ਇੱਥੇ ਤੁਹਾਨੂੰ 2 ਬੈਲਟ ਆਏ ਹੋਣੇ ਆ, ਜਿਹੜੇ ਉਸ ਜਿਹੜੇ ਡਿਸਟ੍ਰਿਕਟ ਦੇ ਬਸ਼ਿੰਦੇ ਆ, ਉਹਨਾਂ ਨੂੰ 2 ਬੈਲਟ ਆਏ ਹੋਣੇ ਆ, ਦੋਨੋਂ ਹੀ ਬੈਲਟ ਭਰ ਕੇ ਤੁਸੀਂ ਘੱਲਣੇ ਆ। ਕਨਫਿਊਜ਼ ਨਾ ਹੋਇਓ, ਇੱਕ ਹੈਗਾ ਆ ਵੀ 1 ਸਾਲ ਤੱਕ, ਨਵੰਬਰ ਤੱਕ ਕੌਣ ਰਹੂਗਾ, ਉਹ ਸੀਟ ਭਰਨੀ ਆ, ਤੇ ਇੱਕ ਨਵੰਬਰ ਦੇ ਵਿੱਚ ਜਿਹੜੇ ਪ੍ਰਾਇਮਰੀ ਦੇ ਵਿੱਚ ਕਿਹੜੇ ਮੇਨ ਆਉਣਗੇ ਭਰਨ ਦੇ ਜਾਣ ਦੇ ਲਈ, ਇੱਕ ਉਹਨਾਂ ਦੇ ਲਈ ਜਿਹੜਾ ਉਹ ਆਉਣਾ ਹੈ। ਸੋ ਮੇਕ ਸ਼ੋਰ ਕਰੋ ਵੀ ਤੁਸੀਂ ਆਪੋ ਆਪਣੇ ਜਿਹੜੇ ਬੈਲਟਸ ਆ ਉਸ ਨੂੰ ਪੂਰੀ ਤਰ੍ਹਾਂ ਭਰੋ। ਮਕਾਰਥੀ ਹੋਣ ਵਾਲੀ ਜਿਹੜੀ ਸੀਟ ਆ ਉਹ ਉੱਥੇ ਖਾਲੀ ਹੋਈ ਆ। ਸੋ ਸੁਪਰ ਟਿਊਜ਼ਡੇ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਉਹ ਬੈਲਟ ਭਰ ਕੇ ਜਿਹੜੇ ਉਹ ਵਾਪਸ ਕਰੋ। ਇਸ ਵਾਰ ਕਾਫੀ ਸਲੋ ਆ ਸਪੀਡ, ਜਿਹੜੇ ਰੀਸੈਂਟਲੀ ਸੈਕਟਰੀ ਆਫ ਸਟੇਟ ਦੇ ਆંકੜੇ ਜਿਹੜੇ ਆਏ ਸੀ, ਉਹਨਾਂ ਨੇ ਇਹੀ ਦੱਸਿਆ ਸੀਗਾ ਵੀ ਕਾਫੀ ਸਲੋ ਸਪੀਡ ਦੇ ਨਾਲ ਲੋਕ ਰਿਟਰਨ ਕਰ ਰਹੇ ਆ। ਯੂਜਲੀ ਪ੍ਰਾਇਮਰੀ ਦੇ ਵਿੱਚ ਲੋਕਾਂ ਦਾ ਟਰਨ ਆਊਟ ਕਾਫੀ ਬੈਡ ਹੁੰਦਾ ਆ, ਪਰ ਐਜ਼ ਆਪਾਂ ਆਪਣੀ ਕਮਿਊਨਿਟੀ ਨੂੰ ਆਪਾਂ ਗੁਹਾਰ ਲਾਉਂਦੇ, ਬੇਨਤੀ ਕਰਦੇ ਹਾਂ, ਅਪੀਲ ਕਰਦੇ ਹਾਂ ਵੀ ਜਿਹੜੇ ਸਿਟੀਜ਼ਨ ਨੇ, ਜਿਨ੍ਹਾਂ ਕੋਲ ਬੈਲਟ ਆਏ ਨੇ, ਰਜਿਸਟਰਡ ਨੇ, ਉਹ ਜ਼ਰੂਰ ਜਿਹੜਾ ਆ ਆਪਣੀ ਵੋਟ ਦਾ ਭੁਗਤਾਨ ਕਰੋ। ਬਾਕੀ ਜਿਹੜੇ ਕੋਈ ਨਵਾਂ ਸਿਟੀਜ਼ਨ ਬਣਿਆ, ਜੇ ਰਜਿਸਟਰ ਨਹੀਂ ਕੀਤਾ, ਤੇ ਅੱਜ ਤੁਸੀਂ ਜਾ ਕੇ ਆਪਣੇ ਪੋਲਿੰਗ ਬੂਥ ਦੇ ਉੱਤੇ ਜਾ ਕੇ ਤੁਸੀਂ ਜਾ ਕੇ ਵੀ ਰਜਿਸਟਰ ਕਰਕੇ ਮੌਕੇ ਦੇ ਉੱਤੇ ਵੀ ਵੋਟ ਜਿਹੜੀ ਉਹ ਪਾ ਸਕਦੇ ਹੈਗੇ ਆ। ਜੀ ਬਿਲਕੁਲ। ਤੇ ਆਪਾਂ ਜਿਹੜਾ ਅਪਡੇਟ ਕੈਲੀਫੋਰਨੀਆ ਉਹਦੇ ਵਿੱਚ ਅਪਡੇਟ ਕਰਾਂਗੇ, ਪਰ ਯੂਜ਼ਲੀ ਕਿਉਂਕਿ ਇਲੈਕਸ਼ਨ 8 ਵਜੇ
ਬੰਦ ਹੋਣੀ ਆ, ਸੋ ਰਿਜ਼ਲਟ ਬਾਅਦ 'ਚ ਜਿਹੜੇ ਆਉਣੇ ਸ਼ੁਰੂ ਹੋਊਗੇ। ਹਾਂ, ਜੇ ਈਸਟ ਕੱਲ੍ਹ ਕੋਸਟ ਸਵੇਰ ਨੂੰ ਵਾਲੀਆਂ ਸਟੇਟਸ ਤੇ ਮੇਬੀ ਉਦੋਂ ਤੱਕ ਕੁਛ ਜਿਹੜੇ ਉਹ ਆ ਜਾਣਗੇ, ਤੇ ਜੇ ਇੱਧਰਲੇ ਪਾਸੇ ਵਾਲੀਆਂ ਤੇ ਥੋੜਾ ਵਕਤ ਜਿਹੜਾ ਉਹ ਲੱਗੇਗਾ। ਤੇ ਹੁਣ ਲੈਂਦੇ ਹਾਂ ਜੀ ਆਪਾਂ ਇਜਾਜ਼ਤ ਹਰਜੋਤ ਸਿੰਘ ਜੀ, ਤੇ ਜੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।